ਇੱਕ ਸਟੈਪ ਕਲੋਜ਼ਰ ਹੋ ਗਏ ਹੈਗੇ ਆ, ਲਾਗੇ ਹੋ ਗਏ ਆ ਪਰਮਾਨੈਂਟਲੀ ਆਪਣੀ ਪੋਜੀਸ਼ਨ ਬਣਾਉਣ ਦੇ ਲਈ। ਜਿਹੜਾ ਡੋਨਲਡ ਟਰੰਪ ਉਹਨਾਂ ਦੀ ਡਿਪਾਰਟਮੈਂਟ ਆਫ ਜਸਟਿਸ ਦੇ ਹੈੱਡ ਬਣਨ ਦੇ ਲਈ। ਬਲੈਂਚ ਉਹਨਾਂ ਨੇ ਦੋਨੇ ਹੀ ਜਿਹੜੇ ਸੈਨੇਟਰ ਆ ਰਿਪਬਲਿਕਨ, ਜੌਨ ਕਾਰਨਿੰਸ ਤੇ ਥੌਮ ਟਿਲਰਸ, ਦੋਨਾਂ ਦੀ ਜਿਹੜੀ ਬੈਕਿੰਗ ਆ ਉਹ ਲੈ ਲਈ ਹੈਗੀ ਆ। ਸੋ ਦੋਨੋਂ ਜਾਣੇ ਉਹਨੂੰ ਬੈਕ ਕਰਨ ਜਾ ਰਹੇ ਹੈਗੇ ਆ। ਸੋ ਲੱਗਦਾ ਹੈ ਟੌਡ ਬਲੈਂਚ ਘੱਟੋ ਘੱਟ ਜੇ ਵਾਈਸ ਪ੍ਰੈਜ਼ੀਡੈਂਟ ਦੀ ਵੀ ਵੋਟ ਪਈ ਤਾਂ 51 ਵੋਟਾਂ ਲੈ ਕੇ ਜਿਹੜੀ ਆ ਉਹਨਾਂ ਦੀ ਕਨਫਰਮੇਸ਼ਨ ਹੋ ਜਾਊਗੀ। ਜੀ ਬਿਲਕੁਲ, ਇਹ ਤਾਂ ਜਿਹੜਾ ਹਰਜੋਤ ਸਿੰਘ ਜੀ ਕਮੇਟੀ 'ਚੋਂ ਹੋ ਜੂਗੀ, ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਫੁੱਲ ਉਹਦੇ ਤੇ ਆ, ਪਰ ਕਿਉਂਕਿ ਇਹਨਾਂ ਦੇ ਕੋਲ ਮੈਜੋਰਟੀ ਆ, ਸੋ ਚਾਹੇ ਨੈਰੋ ਮੈਜੋਰਟੀ ਆ, ਇਨਫ ਹੋਊਗੀ ਇਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਉਸ ਨੂੰ ਅਪਰੂਵ ਕਰਨ ਦੇ ਲਈ। ਅਗਲੀ ਜਿਹੜੀ ਗੱਲ ਆ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਜਿਹੜੀ ਸਪੋਕਨ ਦੇ ਵਿੱਚ ਅੱਗ ਲੱਗੀ ਆ ਉਸ ਬਾਬਤ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਆ। ਇਹ ਸਸਪੈਕਟ ਕੀਤਾ ਗਿਆ ਆ ਵੀ ਇਹ ਜਿਹੜੀ ਅੱਗ ਉੱਥੇ ਲੱਗੀਆਂ, ਜਿਹੜੀਆਂ ਇਸ ਟਾਈਮ 3 ਅੱਗਾਂ ਉੱਥੇ ਖਾਸ ਕਰਕੇ ਵਾਈਲਡ ਫਾਇਰਸ ਲੱਗੀਆਂ, ਉਹਦੇ ਵਿੱਚ ਇੱਕ ਬੰਦੇ ਨੇ ਜਿਹੜੀ ਆਰਸਨ ਆ, ਜਾਣ ਬੁੱਝ ਕੇ ਅਗਜਨੀ ਜਿਹੜੀ ਆ ਉਹ ਕੀਤੀ ਹੈਗੀ ਆ। ਤੇ ਕਹਿੰਦੇ ਵੀ ਜਿਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ 37 ਸਾਲਾਂ ਦੇ ਐਰਨ ਫੈਰੀਨਾਚੀ ਨੂੰ, ਸਪੋਕਨ ਦਾ ਹੀ ਜਿਹੜਾ ਇਹ ਰਹਿਣ ਵਾਲਾ ਆ, ਇਹਦੇ ਤੇ ਪਹਿਲਾਂ ਮੈਨਸਲੌਟਰ ਦੀ ਕਨਵਿਕਸ਼ਨ ਵੀ ਹੋ ਚੁੱਕੀ ਹੈਗੀ ਆ। ਸਪੋਕਨ ਦੇ ਵਿੱਚ 67,000 ਤੋਂ ਵੱਧ ਲੋਕ ਉਸ ਕਾਊਂਟੀ ਦੇ ਵਿੱਚ, ਉਹਨਾਂ ਨੂੰ ਇਵੈਕੂਏਸ਼ਨ ਦੇ ਅੰਡਰ ਰੱਖਿਆ ਗਿਆ ਆ। 3 ਜਿਹੜੀਆਂ ਭਿਆਨਕ ਲੱਗੀਆਂ ਅੱਗਾਂ ਆ ਉਸ ਦੇ ਕਰਕੇ। ਸੋ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਉੱਥੇ ਖਾਸ ਕਰਕੇ ਜਿਹੜਾ ਮਾਲੀ ਨੁਕਸਾਨ ਹੋਇਆ, ਇਹ ਆਪਾਂ ਕਹਿ ਸਕਦੇ ਵੀ ਕਿਰਪਾ ਦੇ ਨਾਲ ਮਹਾਰਾਜ ਦੀ ਵੀ ਬਚਾ ਰਿਹਾ ਆ, ਲੋਕਾਂ ਦਾ ਜਿਹੜਾ ਉਹ ਬਚਾ ਰਿਹਾ ਆ। 700 ਬਿਲਡਿੰਗਾਂ ਤਾਂ ਜਿਹੜੀਆਂ ਡਿਸਟਰੋਏ ਹੋ ਚੁੱਕੀਆਂ, 400 ਜਿਹੜੀਆਂ ਇਸ ਤੋਂ ਇਲਾਵਾ 400 ਹੋਰ ਉਹਨਾਂ ਨੂੰ ਅਸੈਸ ਕੀਤਾ ਜਾ ਰਿਹਾ ਆ ਵੀ ਉਹਨਾਂ ਨੂੰ ਕਿੰਨਾ ਨੁਕਸਾਨ ਪਹੁੰਚਿਆ ਹੈਗਾ ਆ। ਸੋ ਵਾਸ਼ਿੰਗਟਨ ਦੇ ਜਿਹੜੇ ਗਵਰਨਰ ਨੇ ਬੌਬ ਫਰਗਿਊਸਨ, ਉਹਨਾਂ ਨੇ ਕਿਹਾ ਆ ਵੀ ਇਹ ਨਾਈਟਮੇਅਰ ਸਿਚੁਏਸ਼ਨ ਬਣੀ ਆ। ਕਹਿੰਦੇ ਵੀ ਵਰਸਟ ਨੈਚੁਰਲ ਡਿਜ਼ਾਸਟਰ ਸਪੋਕਨ ਹਿਸਟਰੀ ਦੇ ਵਿੱਚ ਹੋਇਆ ਆ। ਪਰ ਨੈਚੁਰਲ ਡਿਜ਼ਾਸਟਰ ਤਾਂ ਹਰਜੋਤ ਸਿੰਘ ਜੀ ਇਹ ਬਾਅਦ ਚ ਬਣ ਗਿਆ, ਪਰ ਸ਼ੁਰੂਆਤ ਜਿੱਦਾਂ ਅੱਗ ਲਾਉਣ ਦੀ ਇੱਕ ਇਨਸਾਨ ਦੇ ਦੁਆਰਾ ਕੀਤੀ ਗਈ ਆ। ਸੋ ਫਸਟ ਡਿਗਰੀ ਆਰਸਨ ਦੇ ਕਨੈਕਸ਼ਨ ਦੇ ਵਿੱਚ ਇਸ ਨੂੰ ਓਲਡ ਟ੍ਰੇਲਸ ਫਾਇਰ ਦੇ ਮਾਮਲੇ ਦੇ ਵਿੱਚ $1 ਮਿਲੀਅਨ ਦੇ ਬੌਂਡ ਦੇ ਉੱਤੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਆ। ਸੋ ਅਥਾਰਟੀਜ਼ ਨੇ ਇਸ ਦੀ ਇਨਵੈਸਟੀਗੇਸ਼ਨ ਉਦੋਂ ਸ਼ੁਰੂ ਕੀਤੀ, ਕਹਿੰਦੇ ਵੀ ਜਦ ਉਹਨਾਂ ਨੇ ਦੇਖਿਆ ਵੀ ਇੱਕ ਨੀਲਿੰਗ ਇੱਕ ਘਾਹ ਦੇ ਲਾਗੇ ਜਿੱਥੇ ਅੱਗ ਸ਼ੁਰੂ ਹੋਈ ਸੀ, ਇਹ ਇੱਥੇ ਲੋਕੇ ਜਿਹੜਾ ਉਹ ਘਾਹ ਦੇ ਵਿੱਚ ਬੈਠਾ ਹੋਇਆ ਸੀਗਾ ਕਾਈਂਡ ਆਫ। ਤੇ ਫਿਰ ਉਹ ਤੋਂ ਬਾਅਦ ਦੇ ਵਿੱਚ ਇਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਆ। ਸ਼ੈਰਿਫ ਡਿਪਾਰਟਮੈਂਟ ਵਾਲੇ ਮੰਨਦੇ ਆ ਵੀ ਇਸ ਬੰਦੇ ਦੇ ਦੁਆਰਾ ਇਸ ਅੱਗ ਨੂੰ ਜਿਹੜੀ ਤੀਲੀ ਦੇ ਨਾਲ ਜਾਂ ਲਾਈਟਰ ਦੇ ਨਾਲ ਜਿਹੜਾ ਉਹ ਉਸਨੇ ਬਾਲਿਆ ਹੈਗਾ ਆ। ਜਦ ਉਸ ਨੂੰ ਡਿਟੇਨ ਕੀਤਾ ਜਿਹੜਾ ਹੋ ਗਿਆ ਤਾਂ ਉਹਦੇ ਕੋਲ ਵਾਟਰਪ੍ਰੂਫ ਮੈਚਿਸ ਸੀਗੀਆਂ, ਵੀ ਜਿਹੜੀਆਂ ਪਾਣੀ ਦੇ ਹੇਠਾਂ ਵੀ ਜਿਹੜੀਆਂ ਜਿਨ੍ਹਾਂ ਦੇ ਨਾਲ ਅੱਗ ਲੱਗ ਸਕਦੀ ਆ, ਤੇ ਬਿਊਟੇਨ ਲਾਈਟਰ ਜਿਹੜਾ ਉਸ ਦੇ ਕੋਲ ਸੀਗਾ। ਸੋ ਕਹਿੰਦੇ ਵੀ ਇਹ ਹੁਣ ਐਰਨ ਨਾਂ ਦੇ ਜਿਹੜੇ 37 ਸਾਲਾ ਬੰਦੇ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜੀ ਵਾਸ਼ਿੰਗਟਨ ਦੇ ਸਪੋਕਨ ਕਾਊਂਟੀ ਦੇ ਵਿੱਚ 3 ਭਿਆਨਕ ਅੱਗਾਂ ਜਿਹੜੀਆਂ ਆ ਉਹ ਲੱਗੀਆਂ ਆ। ਕੱਲ ਜਿਹੜੀਆਂ ਹਰਜੋਤ ਸਿੰਘ ਜੀ ਅੱਗਾਂ ਨੂੰ ਬੁਝਾਉਣ ਦੇ ਲਈ ਜਦੋਜਹਿਦ ਲਗਾਤਾਰ ਉਦੋਂ ਤੋਂ ਹੀ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕਈ ਹਜ਼ਾਰ ਏਕੜ ਆਲਰੇਡੀ ਸੜ ਕੇ ਤਬਾਹ ਹੋ ਚੁੱਕੇ ਆ। ਕੱਲਾ ਇਹੀ ਨਹੀਂ, ਇਸ ਤੋਂ ਇਲਾਵਾ ਯੂਟਾ ਦੇ ਵਿੱਚ ਵੀ ਇੱਕ ਅੱਗ ਲੱਗੀ ਹੋਈ ਹੈ ਜਿਸ ਨੇ 70,000 ਏਕੜ ਸਾੜ ਦਿੱਤੇ ਹੈਗੇ ਆ। ਤੇ ਕਹਿੰਦੇ ਵੀ ਇੱਕ ਦਿਨ ਦੇ ਵਿੱਚ ਉਸ ਦਾ ਸਾਈਜ਼ ਡਬਲ ਹੋ ਚੁੱਕਾ ਆ। ਆਈਡਾਹੋ ਦੇ ਵਿੱਚ ਵੀ 2500 ਏਕੜ ਦੀ ਇੱਕ ਅੱਗ ਲੱਗੀ ਹੋਈ ਹੈ, ਜਿਹਦੇ ਕਰਕੇ ਉੱਥੇ ਵੀ ਇਵੈਕੂਏਸ਼ਨਸ ਜਿਹੜੇ ਉਹ ਜਾਰੀ ਕਰਨੇ ਪਏ ਹੈਗੇ ਆ। ਵਾਸ਼ਿੰਗਟਨ ਸੂਬੇ ਦੇ ਵਿੱਚ ਹੀ ਇਕੱਲੀਆਂ 16 ਹੋਰ ਅੱਗਾਂ ਜਿਹੜੀਆਂ ਆ ਉਹ ਓਵਰਆਲ ਮੱਗੀਆਂ ਹੋਈਆਂ ਨੇ। ਜੀ ਬਿਲਕੁਲ। ਸੋ ਅੱਗਾਂ ਨੇ ਜੋ ਵਾਸ਼ਿੰਗਟਨ ਸਟੇਟ ਦੇ ਵਿੱਚ ਸਪੋਕਨ ਵਾਲਾ ਏਰੀਆ ਹੈ ਉੱਥੇ ਬਹੁਤ ਜ਼ਿਆਦਾ ਜਿਹੜੀ ਤਬਾਹੀ ਆ ਉਹ ਮਚਾਈ ਹੋਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪੇਰੋ ਨੂੰ ਜੋ ਆ ਕਾਫੀ ਕ੍ਰਿਟੀਸਾਈਜ਼ ਕੀਤਾ ਹੈਗਾ। ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੇ ਪੂਲ ਵੈਂਡਲਿਜ਼ਮ ਹੋਇਆ ਸੀ ਉਹਦੇ ਚਾਰਜਸ ਕਿਉਂ ਡ੍ਰੌਪ ਕਰ ਦਿੱਤੇ ਹੈਗੇ ਆ। ਸੋ ਉਹ ਹਾਲਾਂਕਿ ਇਹ ਆਇਆ ਸੀ ਵੀ ਜਿਹੜਾ ਬਿਲਡਰ ਸੀਗਾ ਉਹਦੀ ਗਲਤੀ ਨਾਲ ਹੀ ਜਿਹੜਾ ਉੱਥੇ ਐਲਗੀ ਵਗੈਰਾ ਆਈ ਸੀਗੀ, ਉਹ ਡੈਮੇਜ ਹੋਇਆ ਸੀਗਾ। ਪਾਇਰੋ ਇੱਕ ਸਾਬਕਾ ਨਿਊਜ਼ ਫੌਕਸ ਨਿਊਜ਼ ਦੀ ਹੋਸਟ ਰਹੀ ਆ
ਤੇ ਟਰੰਪ ਹੋਣਾ ਦੀ ਕਾਫੀ ਤਕੜੀ ਐਲਆਈ ਆ, ਤੇ ਟਰੰਪ ਹੋਣਾ ਨੇ ਹੀ ਉਹਨੂੰ ਹੈਂਡ ਪਿਕ ਕੀਤਾ ਸੀਗਾ ਐਜ਼ ਅ ਟੌਪ ਫੈਡਰਲ ਪ੍ਰੋਸੀਕਿਊਟਰ ਨੇਸ਼ਨ ਦੀ ਜਿਹੜੀ ਕੈਪੀਟਲ ਆ ਵਾਸ਼ਿੰਗਟਨ ਡੀਸੀ ਉਹਦੇ ਲਈ। ਤੇ ਉਹ ਜਦੋਂ ਟਰੰਪ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਤੁਸੀਂ ਪਾਇਰੋ ਨੂੰ ਫਾਇਰ ਕੀਤਾ ਕਿ ਨਹੀਂ, ਕਿਉਂਕਿ ਉਹ ਕੱਲ ਦੇਖਿਆ ਗਿਆ ਸੀ ਉਹਨਾਂ ਨੂੰ ਉਹ ਵਾਈਟ ਹਾਊਸ ਦੇ ਵਿੱਚ ਜਾਂਦੇ ਹੋਏ ਤੇ ਵਾਪਸ ਆਉਂਦੇ ਹੋਏ। ਪਰ ਜਿਹੜਾ ਪ੍ਰੈਜ਼ੀਡੈਂਟ ਹੋਣੀ ਆ ਉਹਦਾ ਜਵਾਬ ਤਾਂ ਨਹੀਂ ਦਿੱਤਾ, ਪਰ ਉਹ ਕ੍ਰਿਟਿਸਿਜ਼ਮ ਕਾਫੀ ਕਰਦੇ ਰਹੇ, ਕਹਿੰਦੇ ਵੀ ਮੈਂ ਬਹੁਤ ਡਿਸਪੁਆਇੰਟਡ ਆ ਤੇ ਜਿਹੜੇ ਡੈਮੇਜ ਕੀਤੇ ਗਏ ਸੀ ਰਿਫਲੈਕਟਿੰਗ ਪੂਲ ਦੇ ਵਿੱਚ ਉਹ ਜੋ ਕਹਿ ਰਹੇ ਆ ਵੀ ਵਿੰਡਲਿਜ਼ਮ ਨਹੀਂ, ਇਹ ਇੱਕ ਸ਼ੌਡੀ ਕੰਸਟਰਕਸ਼ਨ ਸੀਗੀ। ਸੋ ਪਬਲਿਕਲੀ ਤਾਂ ਟਰੰਪ ਉਹਨਾਂ ਨੇ ਜ਼ਿਆਦਾ ਕਮੈਂਟ ਨਹੀਂ ਕੀਤਾ, ਪਰ ਕਈਆਂ ਨੂੰ ਇਹ ਲੱਗ ਰਿਹਾ ਵੀ ਸ਼ਾਇਦ ਜਿਹੜੀ ਆ ਜਨੀਨ ਪੈਰੋ ਆ ਉਸ ਦੀ ਹੁਣ ਛੁੱਟੀ ਕਰ ਦਿੱਤੀ ਜਾਵੇ। ਦੂਸਰੇ ਪਾਸੇ ਅੱਜ ਪ੍ਰਾਇਮਰੀਜ਼ ਵੀ ਹੈਗੀਆਂ ਆ ਕਈ ਜਗ੍ਹਾ ਦੇ ਉੱਤੇ, ਤੇ ਉਹ ਵੀ ਜਿਹੜੀ ਨਜ਼ਰ ਸਾਰੀਆਂ ਪਾਰਟੀਆਂ ਦੀ ਲੱਗੀ ਹੋਈ ਹੈਗੀ ਆ। ਤੇ ਮਿਸ਼ੀਗਨ ਦੇ ਵਿੱਚ ਵੀ ਹੋਣੀ ਹੈਗੀ ਆ, ਇੱਧਰ ਸਾਊਥ ਕੈਰੋਲੀਨਾ ਦੇ ਵਿੱਚ ਵੀ ਹੋਣੀ ਹੈਗੀ ਆ। ਸੋ ਉਹ ਤਾਂ ਸ਼ਾਮ ਤੱਕ ਰਿਜ਼ਲਟਸ ਆਉਣਗੇ, ਉਹ ਆਪਾਂ ਤੁਹਾਨੂੰ ਉਹਨਾਂ ਦੇ ਜਦੋਂ ਰਿਜ਼ਲਟ ਆਉਂਦੇ ਆ ਉਸ ਟਾਈਮ ਦੇ ਉੱਤੇ ਅਪਡੇਟ ਕਰਾਂਗੇ। ਜੀ ਬਿਲਕੁਲ। ਹਰਜੋਤ ਸਿੰਘ ਜੀ ਉਹ ਓਲੰਪੀਅਨ ਆ ਬੰਦਾ, ਜਿਸ ਜੀ ਦੇ ਉੱਤੇ ਇਹਨਾਂ ਨੇ ਦੋਸ਼ ਜਿਹੜੇ ਲਾਏ ਉਹ ਵੀ ਧੱਕੇ ਦੇ ਨਾਲ ਹੀ ਆ। ਵਿਟਨੈਸ ਨੇ ਤਾਂ ਆਲਰੇਡੀ ਜਿਹੜਾ ਉਹ ਦੱਸਿਆ ਆ। ਹੁਣ ਟਰੰਪ ਹੁਣੀ ਤਾਂ ਸਿਆਸੀ ਬਦਲਾਖੋਰੀ ਆ ਵੀ ਆਪਣੀ ਜਿਹੜੀ ਨਾਕਾਮੀ ਆ ਉਹ ਕਿਸੇ ਦੇ ਸਿਰ ਮੜਨਾ ਚਾਹੁੰਦੇ ਆ। ਇਹ ਉਹਨਾਂ ਦਾ ਮੁੱਢ ਤੋਂ ਹੀ ਇਹੀ ਸੁਭਾਅ ਜਿਹੜਾ ਉਹ ਰਿਹਾ ਆ। ਸੋ ਉਹ ਜਿਹੜੀ ਸਿਚੁਏਸ਼ਨ ਟਰੰਪ ਹੁਣੀ ਜਿਹੜੀ ਉਹ ਕਰ ਰਹੇ ਆ, ਤੇ ਕਹਿੰਦੇ ਵੀ ਹੁਣ ਜੇ ਤੁਸੀਂ ਮੇਰੇ ਯੈਸ ਮੈਨ ਨਹੀਂ ਬਣਦੇ ਤਾਂ ਤੁਹਾਨੂੰ ਜਿਹੜਾ ਅਸੀਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਵਾਂਗੇ। ਤਾਂ ਹੀ ਤਾਂ ਆਪਣੇ ਇੱਕ ਪਰਸਨਲ ਲਾਇਰ ਨੂੰ ਅਟਾਰਨੀ ਜਨਰਲ ਦੇ ਤੌਰ ਦੇ ਉੱਤੇ ਉਹਨਾਂ ਦੇ ਲਿਆਉਣ ਦੀ ਜਿਹੜੀ ਮੇਨ ਕੋਸ਼ਿਸ਼ ਜਿਹੜੀ ਇਸ ਟਾਈਮ ਚੱਲ ਰਹੀ ਆ। ਸੋ ਜੀਐਨ ਪੀਰੋ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਜਾ ਸਕਦਾ ਆ। ਕਹਿੰਦੇ ਵੀ ਜਿੱਦਾਂ ਛਤਰੀ ਇਕੱਠੀ ਨਹੀਂ ਕਰ ਦਿੱਤੀ ਜਾਂਦੀ, ਉਦਾਂ ਇਕੱਠੀ ਹੋ ਗਈ, ਫੋਲਡਡ ਲਾਈਕ ਐਨ ਅੰਬਰੇਲਾ। ਜਿਹੜੇ ਟਰੰਪ ਹੁਣਾਂ ਦਾ ਬਿਆਨ ਸੀਗਾ ਪੀਰੋ ਦੇ ਜਿਹੜੇ ਉਹ ਮਾਮਲੇ ਦੇ ਵਿੱਚ ਰਿਫਲੈਕਟਿੰਗ ਪੂਲ ਵੈਂਡਲਿਜ਼ਮ ਦੇ ਚਾਰਜਸ ਆਪਣੀ ਨਾਕਾਮੀ ਨੂੰ ਤੇ ਆਪਾਂ ਨੂੰ ਇਹ ਵੀ ਪਤਾ ਹੈ ਹਰਜੋਤ ਸਿੰਘ ਜੀ, ਉਹ ਬੰਦੇ ਦੀਆਂ ਫੋਟੋਆਂ ਆਈਆਂ ਤਾਂ ਹੈਗੀਆਂ ਸਾਹਮਣੇ, ਜਿਸ ਨੂੰ ਇਹਨਾਂ ਨੇ ਰਿਫਲੈਕਟਿੰਗ ਪੂਲ ਦੇ ਮਿਲੀਅਨਸ ਆਫ ਡਾਲਰ ਦਿੱਤੇ ਸੀਗੇ ਪੇਂਟ ਕਰਨ ਦੇ ਲਈ, ਤੇ ਜੋ ਵਿਵਾਦ ਬਣਿਆ ਆ ਉਸ ਨੂੰ ਹੁਣ ਸਾਂਭਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਤੇ ਉਹ ਗਾਂ ਤੋਂ ਗਾਂ ਜਿਹੜਾ ਕੰਮ ਹੋਰ ਵੀ ਪੁੱਠਾ ਤੇ ਟੇਢਾ ਜਿਹੜਾ ਉਹ ਹੁੰਦਾ ਇਹਨਾਂ ਦੇ ਲਈ ਜਾ ਰਿਹਾ ਹੈਗਾ ਆ। ਸੋ ਦੇਖੋ ਅੱਗੇ ਤੱਕ ਕੀ ਇਸ ਦੇ ਵਿੱਚ ਬਣਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਐਸ ਇਰਾਨ ਡੀਲ ਨੂੰ ਜਿਹੜਾ ਉਹ ਲੈ ਕੇ ਕਤਰ ਵਾਲਿਆਂ ਨੇ ਤੇ ਜਿਹੜੇ ਬੈਸੈਂਟ ਹੈਗੇ ਆ ਉਹਨਾਂ ਨੇ ਇਹ ਹੁਣ ਇਸ਼ਾਰਾ ਦਿੱਤਾ ਆ ਵੀ ਸ਼ਾਰਟ ਟਰਮ ਯੂਐਸ ਇਰਾਨ ਡੀਲ ਜਿਹੜੀ ਆ ਉਸ ਦੇ ਵਿੱਚ ਅੱਗੇ ਨੂੰ ਕੰਮ ਜਿਹੜਾ ਉਹ ਵਧਿਆ ਹੈਗਾ ਆ। ਸੋ ਇਹ ਸਿਚੁਏਸ਼ਨ ਕਦੋਂ ਤੱਕ ਸੂਤ ਆ ਜਾਵੇਗੀ ਇਹ ਜਿਹੜਾ ਆਉਣ ਵਾਲੀ ਜਿਹੜਾ ਸਮਾਂ ਜਿਹੜਾ ਉਹ ਦੱਸੇਗਾ। ਪਰ ਹਾਲ ਦੀ ਘੜੀ ਜਿਹੜੇ ਕਤਰ ਵਾਲਿਆਂ ਨੇ ਇਹ ਸਿਗਨਲ ਜਿਹੜੇ ਉਹ ਦਿੱਤੇ ਆ, ਕਹਿੰਦੇ ਵੀ ਪੋਟੈਂਸ਼ੀਅਲ ਐਗਰੀਮੈਂਟ ਗੱਲਬਾਤ ਦੁਬਾਰਾ ਚਾਲੂ ਕਰਨ ਦੇ ਲਈ ਯੂਐਸ ਤੇ ਇਰਾਨ ਦੇ ਵਿੱਚ ਉਸ ਨੂੰ ਡਰਾਫਟ ਕੀਤਾ ਗਿਆ ਆ। ਕਤਰ ਵਾਲੇ ਇਸ ਮੌਕੇ ਜਿਹੜੀ ਵਿਚੋਲਗਿਰੀ ਦੀ ਜਿਹੜੀ ਭੂਮਿਕਾ ਆ ਉਹ ਨਿਭਾ ਰਹੇ ਨੇ, ਤੇ ਕਹਿੰਦੇ ਵੀ ਇਹ ਸ਼ਾਰਟ ਟਰਮ ਸੋਲੂਸ਼ਨ ਹੋਊਗਾ ਡੀ ਐਸਕੇਲੇਟ ਕਰਨ ਦੇ ਲਈ, ਜਿਹੜੀਆਂ ਟੈਨਸ਼ਨਸ ਆ ਉਹ ਵਧੀਆਂ ਹੋਈਆਂ ਆ ਉਹਨਾਂ ਨੂੰ ਘਟਾਉਣ ਦੇ ਲਈ। ਕਹਿੰਦੇ ਵੀ ਜਿਹੜਾ ਪ੍ਰਪੋਜ਼ਡ ਰੈਜ਼ੋਲੂਸ਼ਨ ਆ ਉਹ ਇਸ ਟਾਈਮ ਇਨ ਦੋਨਾਂ ਪਾਰਟੀਆਂ ਦੇ ਦਰਮਿਆਨ ਸਰਕੂਲੇਟ ਕੀਤਾ ਜਿਹੜਾ ਜਾ ਰਿਹਾ ਹੈ। ਕਤਰ ਦੇ ਜਿਹੜੇ ਸਪੋਕਸਮੈਨ ਆ ਉਹਨਾਂ ਦੇ ਵੱਲੋਂ ਬਿਆਨ ਆਇਆ ਹੈਗਾ ਆ। ਸੋ ਇਹ ਨਾਲ ਉਹਨਾਂ ਨੇ ਕੌਸ਼ਨ ਕੀਤਾ, ਇਹ ਉਹਨਾਂ ਨੇ ਕਿਹਾ ਵੀ ਧਿਆਨ ਰੱਖਿਆ ਜਾਵੇ ਵੀ ਅਜੇ ਤੱਕ ਕੋਈ ਡੀਲ ਬਣੀ ਨਹੀਂ ਹੈਗੀ ਤੇ ਨਾ ਹੀ ਕੋਈ ਇਹਦੀ ਟਾਈਮਲਾਈਨ ਹੈਗੀ ਆ, ਪਰ ਕਹਿੰਦੇ ਵੀ ਅਸੀਂ ਜਿਹੜੀ ਆ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਸ ਦੇ ਵਿੱਚ ਲੱਗੇ ਹੋਏ ਆ। ਸੋ ਡਰਾਫਟ ਕਹਿੰਦੇ ਵੀ ਗੱਲਬਾਤ ਦਾ ਉਹ ਇਸ ਮੌਕੇ ਇਹਨਾਂ ਨੇ ਇੱਕ ਦੂਜੇ ਦੇ ਨਾਲ ਜਿਹੜਾ ਉਹ ਸਾਂਝਾ ਜਿਹੜਾ ਉਹ ਕੀਤਾ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਸਿਚੁਏਸ਼ਨ ਆ ਉਹ ਬੈਟਰ ਜਿਹੜੀ ਉਹ ਬਣ ਸਕੇ। ਪਿਛਲੀ ਵਾਰ ਜਿਹੜਾ ਹੋਇਆ MOU ਸੀ ਉਹਦੇ ਵਿੱਚ ਪਾਕਿਸਤਾਨ ਨੇ ਜਿਹੜਾ ਮੀਡੀਏਟਰ ਵਿਚੋਲਗਿਰੀ ਦੀ ਜਿਹੜੀ ਭੂਮਿਕਾ ਆ ਉਹ ਨਿਭਾਈ ਸੀ, ਤੇ ਇਸ ਵਾਰ ਜਿਹੜੇ ਕਤਰ ਵਾਲੇ ਆ ਉਹ ਇਸ ਟਾਈਮ ਮੀਡੀਏਟਰ ਦੇ ਤੌਰ ਦੇ ਉੱਤੇ ਭੂਮਿਕਾ ਜਿਹੜੀ ਉਹ ਨਿਭਾ ਰਹੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ ਤੇ ਅਮਰੀਕਾ ਨੇ ਆਪਣੀ ਜਿਹੜੇ ਯੂਐਸ ਦੀ ਸਟੇਟ ਡਿਪਾਰਟਮੈਂਟ ਵੱਲੋਂ ਇਹ ਖਬਰ ਆ ਰਹੀ ਆ ਵੀ ਕੁਝ ਜਿਹੜੇ ਕੌਂਸੂਲੇਟ ਆਫਿਸਰਸ ਆ ਉਹ ਕੈਨੇਡਾ, ਜਾਪਾਨ ਤੇ ਇੰਡੋਨੇਸ਼ੀਆ ਉਹ ਬੰਦ ਕਰ ਦਿੱਤੇ ਆ ਜਾਂ ਬੰਦ ਕਰਨ ਜਾ ਰਹੇ ਹੈਗੇ ਆ। ਇਹ ਕਹਿੰਦੇ ਵੀ ਅਸੀਂ ਜੋ ਆ ਖਰਚਾ ਘੱਟ ਕਰਨ ਜਾ ਰਹੇ ਹੈਗੇ ਆ। 5 ਜਿਹੜੇ
ਫੋਰਨ ਮਿਸ਼ਨਸ ਹੈਗੇ ਆ ਉਹਨਾਂ ਨੂੰ ਡਾਊਨ ਸਾਈਜ਼ ਕਰਨ ਜਾ ਰਹੇ ਆ। ਅਮਰੀਕਾ ਦਾ ਜਿਹੜਾ ਗਲੋਬਲ ਡਿਪਲੋਮੈਟਿਕ ਫੁੱਟਪ੍ਰਿੰਟ ਆ ਉਸ ਨੂੰ ਘਟਾਉਣ ਜਾ ਰਹੇ ਆ। ਇਹਨਾਂ ਦੇ ਵਿੱਚ ਜਿਹੜੇ ਕੁਝ ਕਾਂਗਰੈਸ਼ਨਲ ਕਮੇਟੀ ਸੀਗੀਆਂ ਉਹਨਾਂ ਦੇ ਮੈਂਬਰਸ ਨੂੰ ਸਟੇਟ ਡਿਪਾਰਟਮੈਂਟ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹ ਸੇਂਟ ਜਾਰਜ, ਗ੍ਰੇਨਾਡਾ, ਨਗੋਇਆ, ਜਾਪਾਨ, ਮੇਡਾਨ, ਇੰਡੋਨੇਸ਼ੀਆ, ਡੋਲਾ, ਕੈਮਰੂਨ ਤੇ ਵਿਨੀਪੈਗ ਕੈਨੇਡਾ ਦੇ ਵਿੱਚ ਜਿਹੜੀਆਂ ਉਹਨਾਂ ਦੇ ਕੌਂਸਲੇਟ ਆਫਿਸ ਆ ਉਹਨਾਂ ਨੂੰ ਬੰਦ ਕਰਨ ਜਾ ਰਹੇ ਹੈਗੇ ਆ। ਇਹ ਸਾਰਾ ਕੁਝ ਕਹਿੰਦੇ ਵੀ ਉਹਨਾਂ ਨੇ ਕੰਡੀਸ਼ਨ ਆਫ ਅਨੋਨਿਮਿਟੀ ਦੇ ਉੱਤੇ ਦੱਸਿਆ ਆ। ਇਹ ਰੋਇਟਰਸ ਦੀ ਖਬਰ ਹੈਗੀ ਆ। ਕਹਿੰਦੇ ਵੀ ਇਹ ਕਲੋਜ਼ਰ ਪਹਿਲਾਂ ਵੀ ਰਿਪੋਰਟ ਕੀਤੇ ਗਏ ਸੀ ਪਰ ਹੁਣ ਇਹ ਪੱਕਾ ਲੱਗ ਰਿਹਾ ਵੀ ਇਹ ਇੱਥੋਂ ਬੰਦ ਕਰਨ ਜਾ ਰਹੇ ਹੈਗੇ ਆ। ਪਿਛਲੇ ਸਾਲ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਆਪਣੇ ਸ਼ੁਰੂਆਤ ਦੇ ਵਿੱਚ ਇਹ ਕਿਹਾ ਸੀ ਕਿ ਸਟੇਟ ਡਿਪਾਰਟਮੈਂਟ ਦਰਜਨ ਦੇ ਕਰੀਬ ਜਿਹੜੇ ਫੋਰਨ ਮਿਸ਼ਨਸ ਆ, ਜਿਹੜੀਆਂ ਇਹਨਾਂ ਦੀਆਂ ਐਮਬੈਸੀਜ਼ ਆ ਬਾਹਰਲੇ ਮੁਲਕਾਂ 'ਚ, ਉਹ ਬੰਦ ਕਰ ਦੇਣਗੇ। ਰੋਇਟਰਸ ਤੇ ਹੋਰ ਮੀਡੀਆ ਆਊਟਲੈਟਸ ਨੇ ਰਿਪੋਰਟ ਕੀਤਾ ਸੀ ਵੀ ਇਹ ਜਿਹੜੇ ਰਿਪਬਲਿਕਨ ਪ੍ਰੈਜ਼ੀਡੈਂਟ ਹੈਗੇ ਆ ਇਹ ਟਰਾਂਸਫਾਰਮ ਕਰ ਰਹੇ ਹੈਗੇ ਆ ਯੂਐਸ ਦੀ ਜਿਹੜੀ ਬਿਊਰੋਕ੍ਰੇਸੀ ਆ ਉਹਨੂੰ ਪੁਸ਼ ਕਰਨ ਦੇ ਲਈ, ਤੇ ਤਾਂ ਕਿ ਜਿਹੜਾ ਉਹ ਸਾਰੇ ਜਾਣੇ ਅਮਰੀਕਾ ਫਸਟ ਏਜੰਡੇ ਦੇ ਨਾਲ ਅਲਾਈਨ ਰਹਿਣ। ਵਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਤੇ ਬਜਟ ਨੇ ਵੀ ਐਡਵੋਕੇਟ ਕੀਤਾ ਸੀਗਾ ਕਿ ਇਹ ਐਮਬੈਸੀਆਂ ਕਲੋਜ਼ ਕਰ ਦਿੱਤੀਆਂ ਜਾਣ। ਹਾਲਾਂਕਿ ਉਹਨਾਂ ਨੇ ਤਾਂ 30 ਤੱਕ ਕਿਹਾ ਸੀ ਕਿ 30 ਫੋਰਨ ਮਿਸ਼ਨ ਜਿਹੜੇ ਆ ਉਹ ਕਲੋਜ਼ ਹੋਣੇ ਚਾਹੀਦੇ ਹੈਗੇ ਆ। ਸੋ ਇਹਦੇ ਨਾਲ ਲੋਕਾਂ ਨੂੰ ਜਿਹੜੇ ਉਹਨਾਂ ਸ਼ਹਿਰਾਂ ਤੋਂ ਅਮਰੀਕਾ ਨੂੰ ਆਉਣਾ, ਉੱਥੇ ਐਮਬੈਸੀ ਜਦੋਂ ਲਾਗੇ ਹੁੰਦੀ ਤਾਂ ਮੌਜ ਹੁੰਦੀ ਆ, ਪਰ ਜਦੋਂ ਕੱਟ ਹੁੰਦਾ ਆ ਤੇ ਉਹਦਾ ਨੈਚੁਰਲੀ ਅਸਰ ਪੈਣਾ ਹੈਗਾ। ਯੂਐਸ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਇਹ ਕਿਹਾ ਕਿ ਕਾਸਟ ਕਟਿੰਗ ਮੇਜਰਸ ਜਿਹੜੇ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਕਿ ਰਾਈਟ ਸਾਈਜ਼ ਜਿਹੜੀ ਆਰਗੇਨਾਈਜੇਸ਼ਨ ਆ ਉਸ ਨੂੰ ਐਫੀਸ਼ੀਐਂਟਲੀ ਜਿਹੜਾ ਆ ਅਸੀਂ ਰਨ ਕਰ ਸਕੀਏ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਰਾਂਸ ਦੇ ਵਿੱਚ ਲੱਗੀਆਂ ਅੱਗਾਂ ਦੇ ਚੱਲਦਿਆਂ ਕਈ ਵਰਲਡ ਵਾਰ 2 ਦੇ ਜਿਹੜੇ ਐਕਸਪਲੋਸਿਵਸ ਆ ਉਹ ਨਿਕਲੇ ਆ ਤੇ ਕਈ ਥਾਵਾਂ ਦੇ ਉੱਤੇ ਉਹ ਡੈਟੋਨੇਟ ਵੀ ਜਿਹੜੇ ਉਹ ਹੋ ਗਏ ਆ। ਇੰਨੀਆਂ ਜਿਹੜੀਆਂ ਭਿਆਨਕ ਅੱਗਾਂ ਉੱਥੇ ਵੀ ਲੱਗੀਆਂ ਹੋਈਆਂ ਆ। ਆਪਾਂ ਨੂੰ ਪਤਾ ਵੀ ਵਰਲਡ ਵਾਰ 2 ਯੂਰਪ ਦੇ ਵਿੱਚ ਜਿਹੜੀ ਉਹ ਲੜੀ ਗਈ ਸੀਗੀ ਜਰਮਨੀ ਨਾਜ਼ੀ ਦੇ ਉਲਟ, ਤੇ ਉਹਦੇ ਵਿੱਚ ਬਹੁਤ ਜ਼ਿਆਦਾ ਬੰਬਾਰਡਮੈਂਟ ਇੱਕ ਦੂਜੇ ਦੇ ਉੱਤੇ ਸ਼ੈੱਲ ਜਿਹੜੇ ਉਹ ਸੁੱਟੇ ਗਏ ਤੇ ਬਹੁਤ ਜ਼ਿਆਦਾ ਚੱਲਣੋਂ ਜਿਹੜੇ ਉਹ ਰਹਿ ਗਏ ਸੀਗੇ। ਤੇ ਹੁਣ ਜਿਹੜੀ ਬਾਰਡਰ ਦੇ ਨੇੜੇ ਜਿਹੜੀ ਇੱਕ ਫੋਰਸਟ ਫਾਇਰ ਲੱਗੀ ਹੋਈ ਆ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਰੈਜ਼ੀਡੈਂਟਸ ਆ ਜਦੋਂ ਹੁਣ ਕਹਿੰਦੇ ਵੀ ਘਰਾਂ ਨੂੰ ਮੁੜ ਰਹੇ ਆ ਤੇ ਉਹਦੇ ਵਿੱਚ ਕਹਿੰਦੇ ਵੀ 400 ਤੋਂ ਵੱਧ ਸ਼ੈੱਲ ਤੇ ਐਮੂਨੇਸ਼ਨ ਦੇ ਜਿਹੜੇ ਕੁਝ ਅੰਸ਼ ਨੇ ਉਹ ਰਿਕਵਰ ਕੀਤੇ ਗਏ ਆ। ਉੱਥੇ ਲੱਗੀਆਂ ਅੱਗਾਂ ਦੇ ਕਰਕੇ 180 ਘਰ ਜਿਹੜੇ ਹੁਣ ਤੱਕ ਸੜ ਕੇ ਸਵਾਹ ਹੋ ਚੁੱਕੇ ਆ। ਕਹਿੰਦੇ ਵੀ ਇਸ ਅੱਗ ਦੇ ਦਰਮਿਆਨ ਕਈ ਬਲਾਸਟ, ਕਈ ਧਮਾਕੇ ਜਿਹੜੇ ਆ ਉਹ ਸੁਣੇ ਗਏ ਸੀ। ਪਹਿਲਾਂ ਕਹਿੰਦੇ ਵੀ ਇਹ ਸੋਚਿਆ ਗਿਆ ਵੀ ਜਿਹੜੇ ਗੈਸ ਦੇ ਸਿਲੰਡਰ ਆ ਉਹਨਾਂ ਦੇ ਕਰਕੇ ਇਹ ਜਿਹੜੇ ਧਮਾਕੇ ਆ ਉਹ ਹੋਏ ਆ, ਪਰ ਬਾਅਦ ਦੇ ਵਿੱਚ ਹੁਣ ਜਦੋਂ ਮੁਲਾਂਕਣ ਕੀਤਾ ਗਿਆ, ਜਾਂਚ ਕੀਤੀ ਗਈ ਤਾਂ ਇਹ ਪਤਾ ਲੱਗਾ ਹੈ ਵੀ ਇਹ ਜਿਹੜੇ ਧਮਾਕੇ ਆ ਇਹ ਅਸਲ ਦੇ ਵਿੱਚ ਧਮਾਕਾ ਖੇਜ ਜਿਹੜੀ ਸਮੱਗਰੀ ਆ ਵਰਲਡ ਵਾਰ 2 ਦੀ ਬਚੀ ਹੋਈ ਜਾਂ ਉਸ ਟਾਈਮ ਦੇ ਉੱਤੇ ਫਟਣੋਂ ਰਹਿ ਗਏ ਬੰਬ ਆ ਉਹਨਾਂ ਦੇ ਧਮਾਕੇ ਜਿਹੜੇ ਹੋਏ ਆ। 100 ਤੋਂ ਵੱਧ ਜਿਹੜੇ ਧਮਾਕੇ ਆ ਉਹ ਜਿੱਦਣ ਅੱਗ ਲੱਗੀ ਆ ਦੂਜੇ ਦਿਨ ਜਿਹੜੇ ਉਹ ਸੁਣੇ ਗਏ ਸੀ। ਬਾਰਡੋ ਦੇ ਜਿਹੜੇ ਮੇਅਰ ਮਾਰਸ਼ਲ ਜ਼ੈਨਿਟੀ ਉਹਨਾਂ ਨੇ ਜਿਹੜੀ ਆ ਇਸ ਦੇ ਬਾਰੇ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਸੀ। ਸੋ ਐਮੂਨੀਸ਼ਨ ਡੀਪੂ ਕਹਿੰਦੇ ਵੀ ਬੈਰੀ ਹੋ ਗਏ ਸੀਗੇ, ਵਿੱਚ ਹੀ ਰਹਿ ਗਏ ਸੀਗੇ ਉਹਨਾਂ ਦੀ ਮਿਊਨਿਸਪੈਲਿਟੀ ਦੇ ਵਿੱਚ, ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਸੀਗਾ ਤੇ ਇਹ ਹੁਣ ਜਦੋਂ ਅੱਗ ਦੇ ਕਰਕੇ ਫਟੇ ਆ ਤਾਂ ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਇਹਦੀ ਜਿਹੜੀ ਉਹ ਜਾਣਕਾਰੀ ਪਤਾ ਲੱਗੀ ਹੈਗੀ ਆ। ਸੋ ਕਹਿੰਦੇ ਵੀ ਜਰਮਨ ਤੇ ਫਰਾਂਸ ਦੇ ਦੋਨਾਂ ਦੇ ਜਿਹੜੇ ਮਿਊਨੀਸ਼ਨਸ ਆ ਉਹ ਉੱਥੇ ਜਿਹੜੇ ਫਟੇ ਆ ਇਹਨਾਂ ਅੱਗਾਂ ਦੇ ਵਿੱਚ। ਅਗਲੀ ਖਬਰ ਵੱਲ ਚਲੀਏ ਤੇ ਆਪਣੇ ਗੁਆਂਢੀ ਮੁਲਕ ਦੇ ਵਿੱਚ ਗਵਾਟੇਮਾਲਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜੋ ਇਵੈਕੂਏਟ ਕੀਤਾ ਗਿਆ ਕਿਉਂਕਿ ਉੱਥੇ ਵੋਲਕੈਨੋ ਜਿਹੜੀ ਆ ਐਰਪਸ਼ਨ ਹੋਈ ਹੈਗੀ ਆ। 2 ਪਿੰਡ ਜਿਹੜੇ ਆ ਉਹਨਾਂ ਦੇ ਰੈਜ਼ੀਡੈਂਟਸ ਨੂੰ ਇਵੈਕੂਏਟ ਕੀਤਾ ਗਿਆ। ਗਵਾਟੇਮਾਲਾ ਦਾ ਜਿਹੜਾ ਫਿਊਗੋ ਵੋਲਕੈਨੋ ਹੈਗਾ ਆ ਉੱਥੇ ਐਰਪਸ਼ਨ ਸਟਾਰਟ ਹੋ ਗਈ ਹੈਗੀ ਆ। ਇਹ ਕੰਟਰੀ ਦੀ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਆ ਉਹ ਰਿਪੋਰਟ ਕਰ ਰਹੀ ਹੈਗੀ ਆ। ਵੀਡੀਓਜ਼ ਆ ਰਹੀਆਂ ਐਰਪਸ਼ਨ ਦੀਆਂ ਜਿਹਦੇ ਵਿੱਚ ਬਹੁਤ ਵੱਡਾ ਜਿਹੜਾ ਕਲਾਊਡ ਦਿਸ ਰਿਹਾ ਗੈਸ ਦਾ, ਤੇ ਜਿਹੜੀ ਐਸ਼ ਹੈਗੀ ਆ
ਉਹ ਸਾਰੇ ਤੁਸੀਂ ਖਿਲਰੀ ਦੇਖ ਸਕਦੇ ਹੋ। eruption ਕਹਿੰਦੇ ਵੀ ਕੱਲ ਸਵੇਰੇ ਸ਼ੁਰੂ ਹੋਈ ਸੀ ਤੇ ਪੂਰਾ ਦਿਨ ਚੱਲਦੀ ਰਹੀ ਹੈਗੀ ਆ, ਜਿਹਦੇ ਕਰਕੇ ਜਿਹੜੇ ਪਿੰਡਾਂ ਨੂੰ ਜਿਹੜੇ ਸਦਰਨ ਸਾਈਡ ਜਿਹੜੀ ਪਹਾੜੀ ਦੇ ਇਸ ਪਾਸੇ ਸੀਗੇ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਆ। ਕਲੌਡੀਨ ਓਗਲਡਸ ਇਹ ਐਗਜ਼ੀਕਿਊਟਿਵ ਸੈਕਟਰੀ ਹੈਗੇ ਆ ਗਵਾਟੇਮਾਲਨ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਦੇ। ਸੋ ਪਹਿਲਾਂ ਵੀ ਇੱਥੇ eruption ਹੋਈ ਸੀ ਸੰਨ 2018 ਦੇ ਵਿੱਚ। ਉਹਦਾ ਕਹਿੰਦੇ ਵੀ ਹੰਡਰਡਸ ਆਫ ਪੀਪਲ ਜਿਹੜੇ ਮਾਰੇ ਗਏ ਸੀਗੇ ਤੇ ਪੂਰਾ ਪਿੰਡ ਇੱਕ ਜਿਹੜਾ ਤਬਾਹ ਹੋ ਗਿਆ ਸੀਗਾ ਤੇ 1.7 ਮਿਲੀਅਨ ਲੋਕਾਂ ਨੂੰ ਉਸ ਟਾਈਮ ਦੇ ਉੱਤੇ ਜਿਹੜਾ ਅਫੈਕਟ ਹੋਇਆ ਸੀਗਾ। ਇੱਕ ਮੇਜਰ ਹਾਈਵੇ ਆ ਉੱਥੋਂ ਦੀ ਲੰਘਦਾ ਉਸ ਰਸਤੇ ਤੋਂ ਜਿੱਥੇ ਹੁਣ ਵਲਕੈਨੋ ਫਟਿਆ ਆ, ਨੈਸ਼ਨਲ ਰਾਊਟ 14 ਉਸ ਨੂੰ ਬੰਦ ਕਰ ਦਿੱਤਾ ਗਿਆ ਹੈਗਾ। ਐਜੂਕੇਸ਼ਨ ਮਿਨਿਸਟਰੀ ਨੇ ਸਾਰੀਆਂ ਹੀ ਜਿਹੜੀਆਂ ਕਲਾਸਿਸ ਆ ਉਹ ਜਿਹੜੇ ਲਾਗੇ ਦੇ ਟਾਊਨ ਆ ਉਹਨਾਂ ਦੇ ਵਿੱਚ ਬੰਦ ਕਰ ਦਿੱਤੀਆਂ ਹੈਗੀਆਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਦੁਨੀਆ ਦਾ ਤੀਜਾ ਸਭ ਤੋਂ ਛੋਟਾ ਮੁਲਕ ਨਾਊਰੂ, ਉਹਨਾਂ ਨੇ ਆਪਣਾ ਕਹਿੰਦੇ ਵੀ ਨਾਮ ਚੇਂਜ ਕਰ ਲਿਆ ਆ। ਨਿਊਜ਼ੀਲੈਂਡ ਵਾਲੇ ਪਾਸੇ, ਆਸਟ੍ਰੇਲੀਆ ਵਾਲੇ ਪਾਸੇ ਛੋਟਾ ਜਿਹਾ ਇੱਕ ਟਾਪੂ ਦਾ ਮੁਲਕ ਹੈਗਾ ਆ ਤੇ ਇਹਨਾਂ ਨੇ ਆਪਣਾ ਨਾਮ ਚੇਂਜ ਕਰਕੇ ਰਿਪਬਲਿਕ ਆਫ ਨਾਊਰੂ ਜਿਹੜਾ ਹੁਣ ਰੱਖ ਲਿਆ ਹੈਗਾ ਆ। ਉਹਨਾਂ ਦੇ ਪ੍ਰੈਜ਼ੀਡੈਂਟ ਨੇ ਇਸ ਦਾ ਐਲਾਨ ਕੀਤਾ ਆ। ਕਹਿੰਦੇ ਵੀ ਇਹ ਜਿਹੜਾ ਨਵਾਂ ਨਾਮ ਆ ਉਹਨਾਂ ਦੀ ਜਿਹੜੀ ਲੋਕਲ ਭਾਸ਼ਾ ਆ, ਨੈਸ਼ਨਲ ਲੈਂਗੁਏਜ ਆ, ਉਸ ਦੇ ਸਪੈਲਿੰਗ ਤੇ ਪ੍ਰੋਨਾਂਸੀਏਸ਼ਨ ਦੇ ਨਾਲ ਮੈਚ ਕਰਦਾ ਆ। ਇਹਦਾ ਕੰਟਰੀ ਕੋਡ ਹੁਣ NRU ਤੋਂ ਚੇਂਜ ਹੋ ਕੇ NRO ਹੋ ਗਿਆ ਆ। ਪਹਿਲੋਂ ਨਾਊਰੂਨੀਅਨ ਕਰਕੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਜਾਣਿਆ ਜਾਂਦਾ ਸੀ ਤੇ ਹੁਣ ਉਹ ਵੀ ਕਹਿੰਦੇ ਵੀ ਚੇਂਜ ਕਰਕੇ ਨਾਊਰੂ ਕਰਕੇ ਜਿਹੜਾ ਉਹ ਹੋਊਗਾ। ਇਹ ਬੜਾ ਹੀ ਛੋਟਾ ਜਿਹਾ ਦੁਨੀਆ ਤੋਂ ਇੱਕ ਹਿਸਾਬ ਦੇ ਨਾਲ ਪਰੇ ਸਾਊਥ ਪੈਸੀਫਿਕ ਆਈਲੈਂਡ ਨੇਸ਼ਨ ਜਿਹੜਾ ਉਹ ਹੈਗਾ। ਉਹਨਾਂ ਨੇ ਆਪਣੀ ਫੇਸਬੁੱਕ ਦੇ ਜ਼ਰੀਏ, ਅਕਾਊਂਟ ਦੇ ਜ਼ਰੀਏ ਇਹ ਆਪਣੇ ਨਾਮ ਦਾ ਜਿਹੜਾ ਐਲਾਨ ਆ ਉਹ ਕੀਤਾ ਜਿਹੜਾ ਉਹ ਹੈਗਾ ਆ। ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਡੇਵਿਡ ਐਡੀਐਂਗ ਆ, ਉਹਨਾਂ ਨੇ ਕਿਹਾ ਵੀ ਮੁਲਕ ਦੀ ਜਿਹੜੀ ਹੈਰੀਟੇਜ ਆ ਤੇ ਉਹਨਾਂ ਦੀ ਜਿਹੜੀ ਭਾਸ਼ਾ ਆ ਤੇ ਸਾਡੀ ਜਿਹੜੀ ਕਹਿੰਦੇ ਵੀ ਆਈਡੈਂਟਿਟੀ ਆ, ਉਸ ਦੇ ਮੱਦੇਨਜ਼ਰ ਇਸ ਨੂੰ ਚੇਂਜ ਕੀਤਾ ਗਿਆ ਆ। ਤੇ ਕਹਿੰਦੇ ਵੀ ਪਾਰਲੀਮੈਂਟ ਦੇ ਵਿੱਚ ਜਨਵਰੀ ਦੇ ਮਹੀਨੇ 'ਚ ਇਹ ਜਿਹੜਾ ਪ੍ਰਪੋਜ਼ਡ ਚੇਂਜ ਆ ਉਹ ਲਿਆਂਦਾ ਗਿਆ ਸੀ। ਮਹਿਜ 12,000 ਲੋਕ ਦੀ ਆਬਾਦੀ ਵਾਲਾ ਇਹ ਛੋਟਾ ਦੁਨੀਆ ਦਾ ਸਭ ਤੋਂ ਛੋਟਾ ਮੁਲਕ ਆ। ਇਸ ਤੋਂ ਜਿਹੜੇ ਹੋਰ ਦੋ ਛੋਟੇ ਮੁਲਕ ਆ, ਟਵਾਲੂ ਤੇ ਵੈਟੀਕਨ ਸਿਟੀ, ਜਿਹੜੇ ਉਹ ਆਉਂਦੇ ਹੈਗੇ ਆ। 1968 ਦੇ ਵਿੱਚ ਜਾ ਕੇ ਇਹ ਆਜ਼ਾਦ ਹੋਏ ਸੀ। ਇੱਕ ਟਾਈਮ ਦੇ ਉੱਤੇ ਜਰਮਨੀ ਨੇ ਇਸ ਟਾਪੂ ਦੇ ਉੱਤੇ ਕਬਜ਼ਾ ਕਰਕੇ ਰੱਖਿਆ ਸੀ, ਕੋਲੋਨਾਈਜ਼ ਉਹਨਾਂ ਨੂੰ ਕੀਤਾ ਸੀਗਾ ਤੇ ਆਸਟ੍ਰੇਲੀਆ ਦੇ ਦੁਆਰਾ ਫਿਰ ਬਾਅਦ ਦੇ ਵਿੱਚ ਇਸ ਦੀ ਐਡਮਿਨਿਸਟ੍ਰੇਸ਼ਨ ਚੱਲਦੀ ਜਿਹੜੀ ਰਹੀ ਆ ਤੇ 1968 'ਚ ਜਾ ਕੇ ਇਹਨਾਂ ਨੂੰ ਆਜ਼ਾਦੀ ਜਿਹੜੀ ਉਹ ਮਿਲੀ ਹੈਗੀ ਆ। ਤੇ ਕਹਿੰਦੇ ਵੀ 70 ਦੇ ਜਿਹੜੇ ਦਸ਼ਕ ਦੇ ਵਿੱਚ, ਦਹਾਕੇ ਦੇ ਵਿੱਚ ਫਾਸਫੇਟ ਦੀ ਉੱਥੇ ਮਾਈਨਿੰਗ ਸ਼ੁਰੂ ਹੋਈ, ਜਿਹਦੇ ਕਰਕੇ ਉਹ ਉਦੋਂ ਕਾਫੀ ਜ਼ਿਆਦਾ ਅਮੀਰ ਵੀ ਹੋਏ, ਪਰ ਬਾਅਦ ਦੇ ਵਿੱਚ ਇੰਡਸਟਰੀ ਪੂਰੀ ਤਰ੍ਹਾਂ ਕੋਲੈਪਸ ਜਿਹੜੀ ਉਹ ਕਰ ਗਈ ਤੇ 1990 ਦੇ ਦਹਾਕੇ ਦੇ ਵਿੱਚ ਇਕਨੋਮਿਕਲੀ, ਆਰਥਿਕ ਬਹੁਤ ਵੱਡਾ ਜਿਹੜਾ ਸੰਕਟ ਆ ਉਸ ਦੇ ਵਿੱਚੋਂ ਜਿਹੜਾ ਮੁਲਕ ਆ ਨਾਊਰੂ ਉਹ ਜਿਹੜਾ ਉਹ ਲੰਘਿਆ ਹੈਗਾ। ਤੇ ਹੁਣ ਬਾਅਦ ਦੇ ਵਿੱਚ ਇਹਨਾਂ ਨੇ ਹਰਜੋਤ ਸਿੰਘ ਜੀ ਪੇਡ ਸਿਟੀਜ਼ਨਸ਼ਿਪ ਪ੍ਰੋਗਰਾਮ ਵੀ ਕੀਤਾ ਤਾਂ ਜੋ ਲੋਕਾਂ ਦੇ ਲਈ ਤੇ ਇਨਫਰਾਸਟ੍ਰਕਚਰ ਆ ਉਸ ਉੱਤੇ ਜਿਹੜੀ ਮਨੀ ਆ ਉਹ ਉੱਥੇ ਆ ਸਕੇ। ਰਾਈਜ਼ਿੰਗ ਸੀ ਲੈਵਲ ਦਾ ਵੀ ਇਹਨਾਂ ਨੂੰ ਇੱਕ ਟਾਈਮ ਦੇ ਉੱਤੇ ਡਰ ਜਿਹੜਾ ਉਹ ਰਿਹਾ ਸੀਗਾ ਤੇ ਹੁਣ ਇਹਨਾਂ ਨੇ ਜਿਹੜਾ ਉਹ ਨਾਮ ਆ ਚੇਂਜ ਕੀਤਾ ਤੇ ਕਹਿੰਦੇ ਵੀ ਇਸ ਤੋਂ ਪਹਿਲਾਂ ਇਹਨਾਂ ਨੇ ਰੈਫਰੈਂਡਮ ਵੀ ਕਰਵਾਇਆ ਸੀਗਾ ਤੇ ਉਦੋਂ ਇਹ ਨਾਮ ਜਿਹੜਾ ਉਹ ਹਾਰ ਗਿਆ ਸੀਗਾ, ਪਰ ਹੁਣ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਇਸ ਨੂੰ ਪੱਕੇ ਤੌਰ ਦੇ ਉੱਤੇ ਨਾਮ ਨੂੰ ਚੇਂਜ ਕਰ ਦਿੱਤਾ ਹੈਗਾ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਅਮਰੀਕਾ ਨੇ 25 ਬੰਦਿਆਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹਨੂੰ ਰਿਵੋਕ ਕਰਨ ਜਾ ਰਿਹਾ। ਉਹਨਾਂ ਚੋਂ ਇੱਕ ਪੰਜਾਬੀ ਆ ਜੋ 2008 ਦੇ ਵਿੱਚ ਸਿਟੀਜ਼ਨ ਬਣਿਆ ਸੀ। ਕੀ ਕਾਰਨ ਆ ਉਹਦੀ ਜਿਹੜੀ ਸਿਟੀਜ਼ਨਸ਼ਿਪ ਰਿਵੋਕ ਹੋਣ ਜਾ ਰਹੀ ਆ, ਉਹ ਤੁਹਾਡੇ ਨਾਲ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. बैंक्रप्सी, जजमेंट्स ते वेज गार्निशमेंट्स तो बचो। 60% तक अपना कर्जा माफ करवाओ। सौखे मंथली इंस्टॉलमेंट्स भरो। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. बैंक्रप्सी, जजमेंट्स ते वेज गार्निशमेंट्स ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA ਸੱਤੋਂ ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ। ब्रेक तो बाद एक बार फिर आप सब का स्वागत करते हैं। सोते प्रोग्राम लेके हाजिर हो चुके हैं अपडेट अमेरिका। हरजोत सिंह जी आਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਜਿਹੜੀ ਆ ਇਹ ਬਹੁਤ ਇੰਪੋਰਟੈਂਟ ਆ। ਆਪਾਂ ਕਾਫੀ ਲੰਮੇ ਸਮੇਂ ਤੋਂ ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਪਹਿਲੇ ਦਿਨ ਤੋਂ ਹੀ ਇਹ ਵਿਚਾਰ ਆ ਵੀ ਬਹੁਤ ਸਾਰੇ ਲੋਕ ਜਿਹੜੇ ਕ੍ਰਿਮੀਨਲ ਆ ਜਾਂ ਜਿਨ੍ਹਾਂ ਨੇ ਗਲਤ ਇਨਫੋਰਮੇਸ਼ਨ ਦੇ ਕੇ ਜਾਂ ਗਲਤ ਇਨਫੋਰਮੇਸ਼ਨ ਜਿਹੜੀ ਉਹਨਾਂ ਦੇ ਬਾਰੇ ਜਿਹੜੀ ਸਹੀ ਇਨਫੋਰਮੇਸ਼ਨ ਸੀ ਉਹ ਨਹੀਂ ਡਿਸਕਲੋਜ਼ ਕੀਤੀ, ਉਹਨਾਂ ਨੇ ਸਿਟੀਜ਼ਨਸ਼ਿਪ ਲੈ ਲਈ ਆ ਤੇ ਉਹ ਸਿਟੀਜ਼ਨਸ਼ਿਪ ਜਿਹੜੀ ਆ ਅਸੀਂ ਰਿਵੋਕ ਕਰਨੀ ਹੈਗੀ ਆ। ਹੁਣ ਅੱਜ ਇਹ ਖਬਰ ਆ ਰਹੀ ਆ ਵੀ 25 ਲੋਕਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ US ਦੀ ਉਹ ਰਿਵੋਕ ਹੋਣ ਜਾ ਰਹੀ ਆ। ਉਹਨਾਂ ਚੋਂ ਇੱਕ ਪੰਜਾਬੀ ਵੀ ਹੈਗਾ 65 ਸਾਲਾਂ ਦਾ, ਨਰਿੰਦਰ ਸਿੰਘ, ਡਿਸਟ੍ਰਿਕਟ ਆਫ ਡੈਲਵੇਅਰ ਦੇ ਵਿੱਚ। ਕਹਿੰਦੇ ਬਈ ਉਹਨੇ ਜਦੋਂ ਐਂਟਰ ਹੋਇਆ ਸੀ USA ਦੇ ਵਿੱਚ ਉਹਦੀ ਜਿਹੜੀ ਆਇਡੈਂਟੀਟੀ ਸੀਗੀ ਉਹ ਫਰੋਜੂਲੈਂਟ ਸੀਗੀ, ਫਰੋਜੂਲੈਂਟ ਆਇਡੈਂਟੀਟੀ ਜਿਹੜੀ ਯੂਜ਼ ਕੀਤੀ ਸੀਗੀ। ਜਸਟਿਸ ਡਿਪਾਰਟਮੈਂਟ ਦੇ ਮੁਤਾਬਕ ਨਰਿੰਦਰ ਸਿੰਘ ਉਹਨਾਂ ਨੇ 2 ਆਇਡੈਂਟੀਟੀਜ਼ ਜਿਹੜੀਆਂ ਆ ਉਹ ਅਮਰੀਕਾ 'ਚ ਐਂਟਰ ਹੋਣ ਲਈ ਵਰਤੀਆਂ। ਇੱਕ 1996 ਦੇ ਵਿੱਚ ਤੇ ਫਿਰ ਉਹ ਬਾਅਦ ਦੇ ਵਿੱਚ ਨੈਚੁਰਲਾਈਜ਼ ਹੋ ਗਏ, US ਦੇ ਸਿਟੀਜ਼ਨ ਬਣ ਗਏ 2008 ਦੇ ਵਿੱਚ। ਇਹ ਜਿਹੜੀ ਕੰਪਲੇਨ ਕੀਤੀ ਗਈ ਆ ਉਹਦੇ ਵਿੱਚ ਇਹ ਕਿਹਾ ਗਿਆ ਵੀ 7 ਕਾਊਂਟ ਜਿਹੜੇ ਆ ਉਹ ਬਹੁਤ ਸਾਰੀਆਂ ਮਿਸ ਰਿਪਰੈਜ਼ੈਂਟੇਸ਼ਨ ਤੇ ਅਨਲਾਫੁਲ ਐਕਟਸ ਜਿਹੜੇ ਤੇ ਕਹਿੰਦੇ ਐਡਵਰਸਲੀ ਰਿਫਲੈਕਟ ਹਿਸ ਮੋਰਲ ਕਰੈਕਟਰ, ਉਹਦੇ ਬੇਸ ਦੇ ਉੱਤੇ ਜੋ ਆ ਉਸ ਨੂੰ ਜਿਹੜੀ ਉਹਦੀ ਸਿਟੀਜ਼ਨਸ਼ਿਪ ਆ ਉਹ ਰਿਮੂਵ ਕੀਤੀ ਜਾਣੀ ਚਾਹੀਦੀ ਆ। ਤੇ ਆਲਰੇਡੀ ਜਿਹੜੀ US ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਇਹ ਐਪਲੀਕੇਸ਼ਨ ਫਾਈਲ ਕਰ ਦਿੱਤੀ ਹੈਗੀ ਆ। ਇਸ ਤੋਂ ਬਿਨਾਂ 25 ਹੋਰ ਲੋਕ ਆ, 24 ਹੋਰ ਲੋਕ ਆ ਜਿਨ੍ਹਾਂ ਦੇ ਵਿੱਚ 2 ਪਾਕਿਸਤਾਨ ਦੇ ਰਹਿਣ ਵਾਲੇ ਵੀ ਆ, ਇੱਕ ਜ਼ਿਆ ਮੁਰਾਦ ਭੱਟੀ ਆ ਤੇ ਇੱਕ ਮੁਹੰਮਦ ਵਾਸਿਫ ਆ। ਉਹਨਾਂ ਨੇ ਵੀ ਆਪਣੀ ਆਇਡੈਂਟੀ ਨੂੰ ਫਾਲਸੀਫਾਈ ਕੀਤਾ ਸੀ। ਕਹਿੰਦੇ ਵੀ US ਦੀ ਜਿਹੜੀ ਸਿਟੀਜ਼ਨਸ਼ਿਪ ਆ ਇਹ ਅਮਰੀਕਾ ਦਾ ਹਾਈਐਸਟ ਪ੍ਰਿਵਿਲੇਜ ਹੈਗਾ ਆ ਤੇ ਇਹ ਜਿਹੜਾ ਵੀ ਲੈਂਦਾ ਆ ਉਸ ਨੂੰ ਲਾਫਲੀ ਤੇ ਓਨੈਸਟਲੀ ਲੈਣੀ ਚਾਹੀਦੀ ਆ। ਐਕਟਿੰਗ ਜਿਹੜੇ ਅਟਾਰਨੀ ਜਨਰਲ ਟੌਡ ਬਲੈਂਚ ਆ ਉਹਨਾਂ ਨੇ ਅਗਸਤ 3 ਨੂੰ ਜਾਣੀ ਕਿ ਕੱਲ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹ ਹੁਣ ਇਸ ਵੇਲੇ ਐਕਟਿੰਗ ਅਟਾਰਨੀ ਜਨਰਲ ਆ ਤੇ ਉਹ ਅੱਜ ਹੋਪਫੁਲੀ ਅੱਜ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਆ ਅਟਾਰਨੀ ਜਨਰਲ ਦੀ ਹੋ ਜਾਣੀ ਹੈਗੀ ਆ। ਕਹਿੰਦੇ ਵੀ ਜਿਹੜੀ ਕੰਪਲੇਨ ਫਾਈਲ ਕੀਤੀ ਗਈ ਹੈ 25 ਇੰਡੀਵਿਜੂਅਲ ਦੇ ਅਗੇਂਸਟ, ਉਹਨਾਂ ਉਹ 'ਚ ਕਈਆਂ ਨੇ
ਆਪਣੇ ਜਿਹੜੇ ਕੋਈ ਵਾਇਲੈਂਟ ਕ੍ਰਾਈਮ ਹੋਏ ਸੀਗੇ ਉਹਨਾਂ ਦੇ ਟਾਈਮ ਦੇ ਉੱਤੇ ਉਹ ਡਿਸਕਲੋਜ਼ ਹੀ ਨਹੀਂ ਕੀਤੇ। ਸੈਕਸ਼ੂਅਲ ਅਫੈਂਸ ਬੱਚਿਆਂ ਦੇ ਅਗੇਂਸਟ, ਫ੍ਰੈਜੂਲੈਂਟ ਆਇਡੈਂਟੀਟੀਜ਼ ਤੇ ਹੋਰ ਕਈ ਡਿਸਕੁਆਲੀਫਾਈਂਗ ਫੈਕਟਰ ਇਨਵੋਲਵ ਸੀਗੇ। ਸੋ ਜੁਲਾਈ 20 ਤੋਂ ਲੈ ਕੇ ਅਗਸਤ 3 ਤੱਕ ਇਹ ਜਿਹੜੇ ਆ 17 ਮੁਲਕਾਂ ਦੇ ਜਿਹੜੇ ਲੋਕ ਸੀ, ਜਿਹੜੇ ਸਿਟੀਜ਼ਨ ਬਣੇ ਆ 25, ਪਾਕਿਸਤਾਨ, ਮੋਲਡੋਵਾ, ਇੰਡੀਆ, ਮੈਕਸੀਕੋ, ਕੋਲੰਬੀਆ, ਨਾਈਜੀਰੀਆ, ਲਾਇਬੇਰੀਆ, ਗਾਨਾ, ਜਮਾਈਕਾ, ਤਾਈਵਾਨ, ਹੋਂਡਰਾਸ, ਕੈਮਰੂਨ, ਜਾਰਡਨ, ਕਿਊਬਾ, ਐਲ ਸਾਲਵਾਡੋਰ ਤੇ ਹੇਤੀ, ਇਹਨਾਂ ਮੁਲਕਾਂ ਦੇ ਰਹਿਣ ਵਾਲੇ ਹੈਗੇ ਆ। ਉਹ ਕਹਿੰਦੇ ਵੀ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਅਸੀਂ ਇਹਦੇ ਤੇ ਵਰਕਆਊਟ ਕਰਦੇ ਰਹਾਂਗੇ ਤਾਂ ਕਿ ਜਿਹੜੀ ਨੈਚੁਰਲਾਈਜੇਸ਼ਨ ਪ੍ਰੋਸੈਸ ਦੀ ਇੰਟੈਗ੍ਰਿਟੀ ਆ ਉਸ ਨੂੰ ਬਿਲਕੁਲ ਸਹੀ ਰੱਖਿਆ ਜਾ ਸਕੇ। ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਹੁਣ ਤੱਕ ਜਨਵਰੀ 20 2025 ਤੋਂ ਲੈ ਕੇ 123 ਲੋਕਾਂ ਦੀ ਜਿਹੜੀ ਡੀਨੈਚੁਰਲਾਈਜੇਸ਼ਨ ਆ ਉਹ ਫਾਈਲ ਕੀਤੀ ਹੈਗੀ ਆ। ਇੱਦੇ ਇੱਕ ਹੋਰ ਸਪੈਨਿਸ਼ ਮੂਲ ਦਾ ਬੰਦਾ ਆ, ਉਹਦਾ ਕੀ ਚੱਕਰ ਹੋਇਆ ਵੀ ਉਹ ਹਾਵੀਅਰ ਮੋਂਟਾਨੋ ਵਰਸਸ US ਇਹ ਕੰਪਲੇਨ ਜੂਨ 30 2026 ਨੂੰ ਫਾਈਲ ਕੀਤੀ ਸੀ। ਇਹਦੇ 'ਚ ਕੀ ਹੋਇਆ ਸੀ ਵੀ 2000 ਜਨਵਰੀ ਦੇ ਵਿੱਚ ਉਹ ਬੰਦਾ ਜਿਹੜਾ ਸਿਟੀਜ਼ਨ ਬਣਿਆ ਸੀਗਾ, ਪਰ 1996 ਤੋਂ 1999 ਦੇ ਵਿਚਾਲੇ ਉਹਨੇ ਐਗਰੀਵੇਟਡ ਅਸੌਲਟ ਜਿਹੜਾ ਇੱਕ ਚਾਈਲਡ ਤੇ ਇੰਡੀਸੈਂਸੀ ਵਿਦ ਚਾਈਲਡ ਇਹ ਕ੍ਰਾਈਮ ਕੀਤਾ ਸੀ, ਪਰ ਉਹਨੂੰ ਚਾਰਜ ਨਹੀਂ ਹੋਇਆ ਸੀ। ਪਰ ਇਨ ਦਾ ਮੀਨ ਟਾਈਮ ਉਹ ਸਿਟੀਜ਼ਨ ਬਣ ਗਿਆ। ਪਰ ਉਹ ਤੋਂ ਬਾਅਦ ਸਿਟੀਜ਼ਨ ਬਣਨ ਤੋਂ 3 ਸਾਲਾਂ ਬਾਅਦ ਜਿਹੜਾ ਆ ਜੂਰੀ ਨੇ ਉਹਨੂੰ ਕਨਵਿਕਟ ਕੀਤਾ ਇਸ ਕ੍ਰਾਈਮ ਦੇ ਲਈ ਤੇ US ਨੇ ਇਹ ਅਲੈਜ ਕੀਤਾ ਵੀ ਜਿਹੜਾ ਮੋਂਟਾਨੋ ਆ ਉਹਨੇ ਇਲੀਗਲੀ ਇਹ ਸਿਟੀਜ਼ਨਸ਼ਿਪ ਲਈ ਆ ਕਿਉਂਕਿ ਜਦੋਂ ਉਸਨੇ ਸਿਟੀਜ਼ਨਸ਼ਿਪ ਲਈ ਆ ਜਿਸ ਟਾਈਮ ਉਸਨੇ ਨੈਚੁਰਲਾਈਜੇਸ਼ਨ ਐਪਲੀਕੇਸ਼ਨ ਪ੍ਰੋਸੈਸ ਹੋਈ ਆ ਉਹਦੀ ਤੇ ਉਹਦੇ ਵਿੱਚ ਉਸ ਟਾਈਮ ਉਹਦਾ ਜਿਹੜਾ ਗੁੱਡ ਮੋਰਲ ਕਰੈਕਟਰ ਹੋਣਾ ਚਾਹੀਦਾ ਸੀ ਤੇ ਉਹਨ ਆਪਣਾ ਇੱਕ ਕ੍ਰਿਮੀਨਲ ਕੰਡਕਟ ਜਿਹੜਾ ਆ ਉਹ ਦੱਸਿਆ ਨਹੀਂ ਹੈਗਾ। ਸੋ ਇਹਦੇ ਕਰਕੇ ਉਹਦੀ ਜਿਹੜੀ ਸਿਟੀਜ਼ਨਸ਼ਿਪ ਆ ਰਿਵੋਕ ਹੋਣ ਜਾ ਰਹੀ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਡੀਨੈਚੁਰਲਾਈਜੇਸ਼ਨ ਵੱਲ ਜਾ ਰਹੇ ਆ ਕਿਉਂਕਿ ਜਿਨ੍ਹਾਂ ਨੇ ਡਬਲ ਆਇਡੈਂਟੀ ਯੂਜ਼ ਕੀਤੀ ਆ, ਡਿਫਰੈਂਟ ਨਾਂ ਯੂਜ਼ ਕੀਤੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਕ੍ਰਾਈਮ ਸੀਗਾ ਤੇ ਉਹ ਡਿਸਕਲੋਜ਼ ਨਹੀਂ ਕੀਤਾ ਗਿਆ। ਹਰਜੋਤ ਸਿੰਘ ਜੀ ਇਹ ਚਰਚਾ ਸੁਣਦੇ ਰਹੇ ਆ ਵੀ ਪਹਿਲੋਂ ਜੇ ਕਿਸੇ ਇੱਕ ਨਾਮ ਦੇ ਉੱਤੇ ਨਹੀਂ ਸੀ ਹੁੰਦਾ ਫਿਰ ਦੂਜਾ ਨਾਮ ਕਰਕੇ ਕਰ ਲੈਂਦੇ ਸੀਗੇ ਤੇ ਹੁਣ ਜੇ ਉਹ ਚੀਜ਼ ਇਹਨਾਂ ਨੇ ਲੁਕਾਈ ਹੋਈ, AI ਆ ਚੁੱਕੀ ਆ, ਟੈਕਨੋਲੋਜੀ ਇੰਨੀ ਕੁ ਵੱਧ ਚੁੱਕੀ ਆ, ਉਹ ਪੁਰਾਣੇ ਜਿਹੜੇ ਕਾਗਜ਼ਾਂ ਦੇ ਉੱਤੇ ਫਿੰਗਰਪ੍ਰਿੰਟ ਸੀਗੇ ਉਹ ਸਾਰੇ ਹੌਲੀ-ਹੌਲੀ ਹੁਣ ਦਸਤਾਵੇਜ਼ੀ ਰੂਪ ਦੇ ਵਿੱਚ ਡਾਕੂਮੈਂਟ ਜਿਹੜੇ ਉਹ ਬਣ ਰਹੇ ਆ ਤੇ ਇੱਕ ਦੂਜੇ ਦੇ ਨਾਲ ਮੈਚ ਹੋ ਜਾਂਦੇ। ਜਦੋਂ ਮੈਚ ਹੋ ਜਾਂਦੇ ਆ ਤਾਂ ਫਿਰ ਇਹਨਾਂ ਦਾ ਇਹ ਜਿਹੜਾ ਮਹਿਕਮਾ ਆ ਜੋ ਕਿ ਫਰਾਡ ਚੈੱਕ ਕਰ ਰਿਹਾ ਸਿਟੀਜ਼ਨਸ਼ਿਪ ਦੇ ਵਿੱਚ, ਉਹ ਫਿਰ ਇਦਾਂ ਦੇ ਜਿਹੜੇ ਨਾਮ ਲੈ ਕੇ ਆਉਂਦੇ ਆ। ਇਹ ਦੱਸਦੇ ਜਾਈਏ ਇਹਨਾਂ ਦੀ ਨੈਚੁਰਲਾਈਜੇਸ਼ਨ ਸਿਟੀਜ਼ਨਸ਼ਿਪ ਵਾਪਸ ਲੈਣ ਦੀ ਜਿਹੜੀ ਕਾਰਵਾਈ ਸ਼ੁਰੂ ਹੋਈ ਆ ਜੇ ਹੋਈ ਨਹੀਂ ਹੁੰਦੀ, ਕਈਆਂ ਦੀ ਹੋ ਜਾਂਦੀ ਆ, ਕਈਆਂ ਦੀ ਰਹਿ ਵੀ ਜਿਹੜੀ ਉਹ ਜਾਂਦੀ ਆ। ਸੋ ਇਹ ਹੁਣ ਸਰਕਾਰ ਦੇ ਇਹਨਾਂ ਸਾਰਿਆਂ ਦੇ ਉੱਤੇ ਇਹ ਜਿਹੜੇ ਦੋਸ਼ਾਂ ਦੇ ਤਹਿਤ ਇਹਨਾਂ ਦੀ ਨੈਚੁਰਲਾਈਜ਼ਡ ਜਿਹੜੀ ਸਿਟੀਜ਼ਨਸ਼ਿਪ ਆ ਉਹਨਾਂ ਨੂੰ ਵਾਪਸ ਲੈਣ ਦੀ ਕਾਰਵਾਈ ਨੂੰ ਸ਼ੁਰੂ ਕੀਤਾ ਆ। ਪਰ ਇਹ ਤੋਂ ਇੱਕ ਚੀਜ਼ ਦਾ ਜਿਹੜੀ ਉਹ ਕਲੀਅਰ ਹੀ ਆ ਹਰਜੋਤ ਸਿੰਘ ਜੀ ਵੀ ਹੁਣ ਚਾਹੇ ਪ੍ਰਸ਼ਾਸਨ ਬਾਅਦ 'ਚ ਬਦਲ ਵੀ ਜਾਵੇ ਇਹ ਚੀਜ਼ ਰੁਕਣੀ ਨਹੀਂ। ਉਹ ਇਸ ਲਈ ਵੀ ਇਹ ਚੀਜ਼ ਹੁਣ ਐਕਸਪੋਜ਼ ਜਿਹੜੀ ਉਹ ਹੋ ਗਈ ਆ। ਵੈਸੇ ਵੀ ਟੈਕਨੋਲੋਜੀ ਦੇ ਸਹਾਰੇ ਦੇ ਨਾਲ ਇਹਨਾਂ ਨੂੰ ਹੁਣ ਪਤਾ ਲੱਗ ਜਾਂਦਾ ਆ ਵੀ ਕਿੰਨੇ ਕਿੱਦਾਂ ਜਿਹੜਾ ਉਹ ਝੂਠ ਬੋਲਿਆ ਜਾਂ ਕਿਹਨਾਂ ਨੇ ਜਿਹੜੀ ਆਪਣੀਆਂ ਐਪਲੀਕੇਸ਼ਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਲਿਖਾਈਆਂ ਆ। ਪ੍ਰਸ਼ਾਸਨਾਂ ਦੀ ਇੰਨੀ ਕਿ ਜਿਹੜੀ ਢਿੱਲ ਮੱਠ ਹੁੰਦੀ ਆ ਜਾਂ ਕੋਈ ਸਖਤੀ ਹੁੰਦੀ ਆ ਵੀ ਕੋਈ ਜਣੇ ਐਪਲੀਕੇਸ਼ਨਾਂ 'ਚ ਇਦਾਂ ਦੀ ਚੀਜ਼ ਨੂੰ ਰਹਿਣ ਦਿੰਦੇ ਆ ਵੀ ਉਹਦੇ ਤੇ ਬੜਾ ਨੋਟਿਸ ਨਹੀਂ ਲੈਂਦੇ ਤੇ ਜਿਹੜੀ ਜਿੱਦਾਂ ਹੁਣ ਮੌਜੂਦਾ ਪ੍ਰਸ਼ਾਸਨ ਆ ਉਹ ਛੋਟੀ ਜਿਹੜੀ ਚੀਜ਼ ਆ ਇਸ ਤੋਂ ਵੀ ਛੋਟੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਫੋਕਸ ਕਰਦੇ ਆ ਤਾਂ ਜੋ ਆਪਣੇ ਇਸ ਪਾਸੇ ਵੱਲ ਨੂੰ ਜਿਹੜੀ ਗੱਲ ਜਿਹੜੀ ਉਹ ਵਧੇ। ਓਵਰਆਲ ਹਰਜੋਤ ਸਿੰਘ ਜਿਹੜਾ ਇਮੀਗ੍ਰੇਸ਼ਨ ਦਾ ਮਾਹੌਲ ਬਣ ਰਿਹਾ ਨਾ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਾਲ ਹੋਰ ਪੈਰਲਲੀ ਜਿਹੜੀਆਂ ਚੱਲ ਰਹੀਆਂ। ਜਿੰਨੇ ਵੀ AI ਦੇ ਮਹਾਰਥੀ ਬਣੇ ਨੇ ਇਸ ਟਾਈਮ ਵੱਡੀਆਂ ਕੰਪਨੀਆਂ ਵਾਲੇ ਉਹਨਾਂ ਦੀਆਂ ਜੇ ਤੁਸੀਂ ਇੰਟਰਵਿਊਜ਼ ਸੁਣੋ ਤਾਂ ਉਹ ਹੁਣ ਇਹ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ 'ਚ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਜਿਹੜੀਆਂ ਉਹ ਸਸਤੀਆਂ ਹੋ ਜਾਣੀਆਂ AI ਦੇ ਕਰਕੇ ਕਿਸੇ ਨੂੰ ਕੰਮ ਕਰਨ ਦੀ ਲੋੜ ਨਹੀਂ ਪੈਣੀ। ਇਹ ਐਂਗਲ ਨੂੰ ਸਮਝਣ ਦੀ ਜ਼ਰੂਰਤ ਆ। ਜਦੋਂ ਇਹ ਕਹਿੰਦੇ ਆ ਵੀ ਇਹ ਕੰਮ ਕਰਨ ਦੀ ਕਿਸੇ ਨੂੰ ਲੋੜ ਨਹੀਂ ਪੈਣੀ ਤਾਂ ਅਜਿਹੇ ਮੁਲਕਾਂ ਦੇ ਵਿੱਚ ਫਿਰ ਉਹ ਚਰਚਾ ਜਿਹੜੀ ਉਹ ਇਹ ਛਿੜਦੀ ਆ ਉਤਲੇ ਸਫ਼ਰਿਆਂ ਦੇ ਵਿੱਚ ਵੀ ਫਿਰ ਆਪਾਂ ਨੂੰ ਇਮੀਗ੍ਰੈਂਟਾਂ ਦੀ ਕੀ ਜ਼ਰੂਰਤ ਆ
ਜਿਨ੍ਹਾਂ ਨੇ ਆ ਕੇ ਇਦਾਂ ਦੇ ਜਿਹੜੇ ਹਰ ਇੱਕ ਕੰਮ ਜਿਹੜਾ ਉਹ ਕਰਨਾ, ਜਦੋਂ ਇਹ ਕਹਿੰਦੇ ਆ ਵੀ ਸਾਨੂੰ AI ਰੋਬੋਟਸ ਤੇ ਉਹ ਸਾਰਾ ਕੁਝ ਇੰਨਾ ਕੁ ਜ਼ਿਆਦਾ ਜਿਹੜਾ ਉਹ ਹੋ ਜਾਣਾ ਵੀ ਆਪਾਂ ਨੂੰ ਕੰਮ ਕਰਾਉਣ ਦੀ ਤੇ ਕੰਮ ਕਰਨ ਦੀ ਲੋੜ ਨਹੀਂ ਪੈਣੀ। ਈਲਨ ਮਸਕ ਕਰਕੇ ਆ ਵਿਨੋਦ ਖੋਸਲਾ ਜਿਹੜਾ ਕਿ ਜਿਨ੍ਹਾਂ ਨੇ ਲੇਟੈਸਟ ਸੀਹੌਕਸ ਦੀ ਟੀਮ ਨੂੰ ਖਰੀਦਿਆ ਆ, ਇਹਨਾਂ ਦੀਆਂ ਲੇਟੈਸਟ ਇੰਟਰਵਿਊ ਸੁਣੋ ਤਾਂ ਉਹਦੇ ਵਿੱਚ ਇਹੀ ਕਹਿ ਰਹੇ ਵੀ ਚੀਜ਼ਾਂ ਬਹੁਤ ਸਸਤੀਆਂ ਹੋ ਜਾਣੀਆਂ ਤੇ ਕੰਮ ਕਰਨ ਦੀ ਜ਼ਰੂਰਤ ਨਹੀਂ ਪੈਣੀ ਤੇ ਤੁਹਾਨੂੰ ਘਰੇ ਬੈਠੇ ਪੈਸੇ ਮਿਲਣੇ ਆ ਬੇਸਿਕਲੀ। ਸੋ ਕਹਿੰਦੇ ਵੀ ਇਮੀਗ੍ਰੈਂਟਾਂ ਦੀ ਫਿਰ ਇਹਨਾਂ ਦੀ ਜ਼ਰੂਰਤ ਨਹੀਂ ਆ। ਸੋ ਆਪਾਂ ਜੋ ਇੱਕ ਕੰਜ਼ਿਊਮਰ ਲੈਵਲ ਦੇ ਉੱਤੇ ਇਹ ਟੈਕਨੋਲੋਜੀ ਦਾ ਪਸਾਰ ਦੇਖ ਰਹੇ ਹੁੰਨੇ ਆ, ਜਿਹੜੇ ਇਸ ਤੋਂ ਉੱਤੇ ਆ, ਜਿਹਦੀ ਰਿਸਰਚ ਚੱਲ ਰਹੀ ਹੁੰਦੀ ਆ, ਜਿਹਦੇ ਤੇ ਕੰਮ ਹੋ ਰਿਹਾ ਹੁੰਦਾ ਆ, ਤੇ ਜਿਹੜੀ ਇਨਫੋਰਮੇਸ਼ਨ ਉਹਨਾਂ ਦੇ ਕੋਲ ਹੁੰਦੀ ਉਹ ਆਪਣੇ ਕੋਲ ਨਹੀਂ ਹੁੰਦੀ, ਤੇ ਉਸ ਆਧਾਰ ਦੇ ਉੱਤੇ ਇਹ ਲੱਗ ਰਿਹਾ ਆ ਵੀ ਦੁਨੀਆ ਭਰ ਦੇ ਵਿੱਚ ਇਸ ਮੌਕੇ ਇਮੀਗ੍ਰੈਂਟਸ ਦੇ ਉਲਟ ਜੋ ਮੁਹਿੰਮ ਵੀ ਚੱਲ ਰਹੀ ਆ, ਉਹਦੇ ਵਿੱਚ ਇਹ ਇੱਕ ਬਹੁਤ ਵੱਡਾ ਐਂਗਲ ਤੇ ਕਾਰਨ ਜਿਹੜਾ ਉਹ ਹੈਗਾ ਆ ਵੀ ਹਾਂ, ਇੱਕ ਤਾਂ ਚਲੋ ਇਕਨੋਮਿਕ ਹਾਲਾਤ ਮਾੜੇ ਹੋਣ ਕਰਕੇ ਇੱਕ ਕਾਮਨ ਐਨਮੀ ਚਾਹੀਦਾ ਹੁੰਦਾ, ਤੇ ਇਮੀਗ੍ਰੈਂਟ ਹਮੇਸ਼ਾ ਮਾਈਨੋਰਟੀ 'ਚ ਹੁੰਦੇ ਆ, ਤੇ ਮਾਈਨੋਰਟੀ ਦੇ ਉਲਟ ਜਿਹੜੀ ਹੇਟ ਆ ਉਹ ਲੈ ਕੇ ਆਉਣੀ ਤੇ ਉਹਨਾਂ ਨੂੰ ਨਿਸ਼ਾਨੇ ਤੇ ਲਿਆਉਣਾ, ਉਹ ਕੰਮ ਸਭ ਤੋਂ ਸੌਖਾ ਹੁੰਦਾ ਆ। ਤੇ ਦੂਜਾ ਐਂਗਲ ਇਸ ਦੇ ਵਿੱਚ ਇਕਨੋਮਿਕਲੀ ਇਹ ਨਾਲ ਐਡ ਕਰ ਦੋ ਵੀ ਆਉਣ ਵਾਲੇ ਸਮੇਂ ਦੇ ਵਿੱਚ AI ਦੇ ਨਾਲ, ਟੈਕਨੋਲੋਜੀ ਦੇ ਨਾਲ ਲੋਕਾਂ ਦੀ ਜ਼ਰੂਰਤ ਨਹੀਂ ਆ, ਤੇ ਫਿਰ ਆਪਣੇ ਆਪ ਹੀ ਇਸ ਦੇ ਵਿੱਚ ਜਿਹੜੀ ਰੁਕਾਵਟ ਆ ਉਹ ਮੋਹਰੇ ਜਿਹੜੀ ਆਉਣੀ ਸ਼ੁਰੂ ਹੋ ਜਾਣੀ ਆ। ਆਪਾਂ ਇਹ ਨਹੀਂ ਕਹਿੰਦੇ, ਇਹ ਮੇਰਾ ਨਹੀਂ ਖਿਆਲ, ਇਹ ਈਲਨ ਮਸਕ ਕਰਕੇ ਤੇ ਹੋਰ ਜਿਹੜੇ AI ਦੇ ਜਿਹੜੇ ਮਹਾਰਥੀ ਆ, ਜਿਹੜੇ ਇਸ ਟਾਈਮ ਉਹਨਾਂ ਦੇ ਵਿੱਚ ਇਨੋਵੇਟਰ ਕਹਿ ਲਓ ਜਾਂ ਲੀਡਰ ਕਹਿ ਲਓ, ਉਹਨਾਂ ਦੇ ਮੂੰਹ ਦੇ ਜਿਹੜੇ ਬਿਆਨ ਆ, ਜਿਨ੍ਹਾਂ ਨੂੰ ਆਪਾਂ ਨਿਚੋੜਨ ਦੀ ਜਿਹੜੀ ਉਹ ਕੋਸ਼ਿਸ਼ ਇੱਥੇ ਕਰ ਰਹੇ ਹੈਗੇ ਜੀ। ਅਗਲੀ ਖਬਰ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਨਾਲ ਰਿਲੇਟਡ ਆ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਯੂਨੀਵਰਸਿਟੀ ਆਫ ਮੈਰੀਲੈਂਡ ਦੇ ਇੱਕ ਪ੍ਰੋਫੈਸਰ ਫਾਰਮੇਸੀ ਦੇ ਬਰਹਾਨੂ ਕੇਵਰਟ, ਉਹਨਾਂ ਨੂੰ ਜਿਹੜਾ ਆ ਡੈਲਸ 에ਅਰਪੋਰਟ ਦੇ ਉੱਤੇ ਅਰੈਸਟ ਕਰ ਲਿਆ। ਪਿਛਲੇ ਮਹੀਨੇ ਅਰੈਸਟ ਕੀਤਾ ਗਿਆ। ਇਹ ਯੂਨੀਵਰਸਿਟੀ ਆਫ ਮੈਰੀਲੈਂਡ ਜੋ ਆ ਉਹਨਾਂ ਦੀ ਸਟੇਟਮੈਂਟ ਜਾਰੀ ਹੋਈ ਆ। ਉਹਨਾਂ ਨੇ ਦੱਸਿਆ ਵੀ ਜੁਲਾਈ 21 ਨੂੰ ਡਾਕਟਰ ਬਰਹਾਨੂ ਕੇਵਰਟ ਜੋ 에ਅਰਪੋਰਟ ਦੇ ਉੱਤੇ ਇੱਕ ਜੌਬ ਰਿਲੇਟਡ ਕਾਨਫਰੰਸ ਉਸ ਸ਼ਹਿਰ ਦੇ ਵਿੱਚ ਅਟੈਂਡ ਕਰਕੇ ਵਾਪਸ ਜਾ ਰਹੇ ਸੀ, ਤੇ ਉਹ ਤੋਂ ਬਾਅਦ ਉਹਨਾਂ ਦੀ ਅਮਰੀਕਨ ਐਸੋਸੀਏਸ਼ਨ ਆਫ ਕਾਲਜਸ ਆਫ ਫਾਰਮੇਸੀ ਦੀ ਮੀਟਿੰਗ ਸੀ, ਜਿੱਥੇ ਉਹਨਾਂ ਨੂੰ ਟੀਚਰ ਆਫ ਦਾ ਈਅਰ ਅਵਾਰਡ ਦਿੱਤਾ ਗਿਆ ਸੀ। ਸੋ ਡਾਕਟਰ ਕੇਵਰਟ ਦੇ ਕੋਲ ਵੈਲਿਡ ਵਰਕ ਆਥੋਰਾਈਜੇਸ਼ਨ ਸੀ, ਤੇ ਪਰ ਸਟਿਲ ਉਹਨਾਂ ਨੂੰ ਜਿਹੜਾ ਆ ਉੱਥੋਂ ਪਿਕ ਕਰ ਲਿਆ ਗਿਆ ਤੇ ਡਿਟੈਂਸ਼ਨ ਦੇ ਵਿੱਚ ਲੈ ਜਾਇਆ ਗਿਆ। ਯੂਨੀਵਰਸਿਟੀ ਵਾਲੇ ਕਹਿੰਦੇ ਵੀ ਅਸੀਂ ਬਹੁਤ ਟਰਬਲਡ ਆ, ਤੇ ਸਕੂਲ ਆਫ ਫਾਰਮੇਸੀ ਦਾ ਜਿਹੜੇ ਪ੍ਰੋਫੈਸਰ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਵੀ ਉਹ ਸਾਡੀ ਯੂਨੀਵਰਸਿਟੀ ਦਾ ਬਹੁਤ ਹੀ ਵੈਲਿਊਡ ਮੈਂਬਰ ਸੀ, ਤੇ ਕਹਿੰਦੇ ਭਈ ਬਹੁਤ ਹੀ ਜਿਹੜੇ ਬੱਚੇ ਆ ਉਸ ਨੂੰ ਪਸੰਦ ਕਰਦੇ ਸੀ, ਤੇ ਹਾਈਲੀ ਰਿਗਾਰਡਡ ਕਲੀਗ ਸੀਗਾ। ਉਹਦੀ ਜਿਹੜੀ ਡਿਟੈਂਸ਼ਨ ਹੋਈ ਹੈਗੀ ਆ, ਉਹਦੇ ਨਾਲ ਬਹੁਤ ਜਿਹੜੇ ਸਟੂਡੈਂਟ ਆ ਉਹ ਸਿੰਪੈਥੈਟਿਕ ਵੀ ਆ, ਸਿੰਪਥੀ ਵੀ ਉਹਨਾਂ ਦੇ ਵਿੱਚ ਹੋਈ ਹੈਗੀ ਆ। 2023 ਤੋਂ ਪ੍ਰੋਫੈਸਰ ਉਹ ਚੱਲੇ ਆਉਂਦੇ ਸੀਗੇ UMD ਦੇ ਵਿੱਚ। ਉਸ ਤੋਂ ਪਹਿਲਾਂ ਉਹਨਾਂ ਨੇ ਵਿਲੀਅਮ ਪੈਟਰਸਨ ਯੂਨੀਵਰਸਿਟੀ ਜਿਹੜੀ ਆ ਉੱਥੇ ਪੋਸਟ ਡਾਕਟਰਲ ਰਿਸਰਚਰ ਦੀ ਜੌਬ ਵੀ ਕੀਤੀ ਹੈਗੀ ਆ। ਸੋ ਉਹਨਾਂ ਦਾ ਜਿਹੜਾ ਮੇਨ ਫੋਕਸ ਰਿਸਰਚ ਜਿਹੜੀ ਆ ਉਹ ਟ੍ਰੀਟਮੈਂਟ ਆਫ ਐਡਿਕਸ਼ਨ, ਸਪੈਸ਼ਲੀ ਇਨ ਦਾ ਫੀਲਡ ਆਫ ਕੈਨਬਿਨੋਇਡ ਤੇ ਰਿਸੈਪਟਰਸ ਤੇ ਹੋਰ ਜਿਹੜੀ ਬਿਹੇਵੀਅਰ ਇਫੈਕਟ ਆਫ ਡਰੱਗਸ ਆ ਉਹਦੇ ਉੱਤੇ ਸੀ। ਜੌਨ ਹੌਪਕਿਨ ਤੋਂ ਵੀ ਜਿਹੜੇ ਉਹ ਪੜ੍ਹੇ ਹੋਏ ਹੈਗੇ ਆ। ਸੋ ਇਹ ਕਿਉਂਕਿ 에ਅਰਪੋਰਟ ਦੇ ਉੱਤੇ ਹੁਣ ਜਿਹੜੀ ਇਮੀਗ੍ਰੇਸ਼ਨ ਇਨਫੋਰਸਮੈਂਟ ਹੋਣੀ ਸ਼ੁਰੂ ਹੋ ਗਈ, ਸੋ ਬਹੁਤ ਸਾਰੇ ਲੋਕ, ਕਈ H1B ਵੀਜ਼ੇ ਵਾਲੇ ਵੀ ਪਿੱਛੇ ਫੜੇ ਗਏ ਆ। ਸੋ ਉਹਦੇ ਕੀ ਆ ਵੀ ਵਰਕ ਪਰਮਿਟ ਉਹਨਾਂ ਦਾ ਵੈਲਿਡ ਆ। ਕਈ ਵਾਰੀ ਕੀ ਹੁੰਦਾ ਵੀ ਜਦੋਂ ਤੁਸੀਂ ਆਪਣੇ ਮੁਲਕ ਤੋਂ ਇੱਥੇ ਆਨੇ ਆ ਤੇ ਉਹ ਤੁਹਾਨੂੰ ਜਿਹੜੀ I-94 ਦੇ ਉੱਤੇ ਸਟੈਂਪ ਲਾਉਂਦੇ, ਉਹ ਸਾਲ ਦੀ ਹੁੰਦੀ ਜਾਂ 6 ਮਹੀਨਿਆਂ ਦੀ, ਮੋਸਟਲੀ ਸ਼ਾਇਦ ਸਾਲ ਦੀ ਹੁੰਦੀ ਆ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ, ਪਰ ਉਹ ਸਾਲ ਬਾਅਦ ਫੇਰ ਜਾ ਕੇ ਜੇ ਤੁਸੀਂ ਜਾਣਾ ਆ ਤਾਂ ਤੁਹਾਨੂੰ ਐਕਸਟੈਂਡ ਕਰਾਉਣੀ ਪੈਂਦੀ ਆ, ਨਹੀਂ ਤਾਂ ਉਹ ਤੁਹਾਡੀ ਜਿਹੜੀ ਆ ਉਹ ਐਕਸਪਾਇਰ ਹੋ ਜਾਂਦੀ। ਪਰ ਤੁਹਾਡਾ ਜਿਹੜਾ ਵਰਕ ਪਰਮਿਟ ਵੈਲਿਡ ਆ ਸਾਰਾ ਕੁਝ। ਪਰ ਹੁਣ ਇਹਨਾਂ ਨੇ 에ਅਰਪੋਰਟ ਤੇ ਉਹਨਾਂ ਲੋਕਾਂ ਨੂੰ ਵੀ ਜਿਹੜਾ ਅਰੈਸਟ ਕਰਨਾ ਸ਼ੁਰੂ ਕੀਤਾ ਹੋਇਆ ਹੈ ਲੋਕਲ 에ਅਰਪੋਰਟਸ ਤੇ, ਜਿਨ੍ਹਾਂ ਦੇ ਉਹ I-94 ਐਕਸਪਾਇਰ ਹੋਏ ਹੈਗੇ ਆ। ਸੋ ਉਸੇ ਤਹਿਤ ਇਹ ਜਿਹੜੇ ਪ੍ਰੋਫੈਸਰ ਸਾਹਿਬ ਆ ਇਹਨਾਂ ਨੂੰ ਵੀ ਜਿਹੜਾ ਆ ਆਈਸ ਵੱਲੋਂ ਅਰੈਸਟ ਕਰ ਲਿਆ ਗਿਆ ਜੀ। ਅਗਲੀ ਜਿਹੜੀ ਹਜ਼ਰਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੱਕ ਫੈਡਰਲ ਜੱਜ ਆ, ਉਹਨਾਂ ਨੇ ਨਿਊਯਾਰਕ ਦੇ ਉਸ ਲਾਅ ਨੂੰ ਬਲੌਕ ਕਰ ਦਿੱਤਾ ਜਿਹੜਾ ਕਿ ਨਿਊਯਾਰਕ ਦਾ ਇਹ ਲਾਅ ਕਹਿੰਦਾ ਸੀਗਾ ਵੀ ਜਿਹੜੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਆ ਉਹ ਮਾਸਕ ਨਹੀਂ ਪਹਿਨ ਸਕਦੇ,
ਤੇ ਉਹਨਾਂ ਨੂੰ ਆਪਣੀ ਵਿਜ਼ੀਬਲ ਆਇਡੈਂਟੀਫਿਕੇਸ਼ਨ ਆ ਆਪਣੀ ਡਿਊਟੀਜ਼ ਨਿਭਾਉਂਦੇ ਹੋਏ ਜਿਹੜੀਆਂ ਉਹ ਡਿਸਪਲੇ ਕਰਦੀਆਂ ਚਾਹੀਦੀਆਂ ਆ। ਯੂਐਸ ਡਿਸਟ੍ਰਿਕਟ ਜੱਜ ਮੇ ਡੀ ਅਗੋਸਟੀਨੋ ਨਾਰਦਰਨ ਡਿਸਟ੍ਰਿਕਟ ਆਫ ਨਿਊਯਾਰਕ, ਉਹਨਾਂ ਨੇ ਇਸ ਲਾਅ ਦੇ ਉਲਟ ਇੰਜੰਕਸ਼ਨ ਪ੍ਰੀਲਿਮਿਨਰੀ ਇੰਜੰਕਸ਼ਨ ਜਿਹੜੀ ਉਹ ਜਾਰੀ ਕਰਦੇ ਹੋਏ ਇਹ ਕਿਹਾ ਆ ਵੀ ਬੇਸਿਕਲੀ ਵੀ ਜਿਹੜੀ ਆਈਸ ਵਾਲੇ ਆ ਉਹ ਮਾਸਕ ਪਹਿਨ ਸਕਦੇ ਆ ਤੇ ਉਹਨਾਂ ਨੂੰ ਆਪਣਾ ਨਾਮ ਜਾਂ ਬੈਜ ਨੰਬਰ ਡਿਸਪਲੇ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਉਹ ਜੇ ਦੇਖਿਆ ਜਾਵੇ ਤਾਂ ਬਹੁਤੇ ਜਿਹੜੇ ਸੂਬਿਆਂ ਦੇ ਵਿੱਚ ਇਹੀ ਕਾਨੂੰਨ ਜਿਹੜਾ ਹਰਜੋਤ ਸਿੰਘ ਜੀ ਹੈਗਾ ਆ, ਜਿਹਦੇ ਨਾਲ ਇਹ ਡਿਸਪਲੇ ਕੀਤਾ ਜਿਹੜਾ ਉਹ ਜਾਣਾ ਜ਼ਰੂਰੀ ਹੁੰਦਾ ਆ। ਆਪਣੀ ਰੂਲਿੰਗ ਦੇ ਵਿੱਚ ਜਿਹੜੇ ਜੱਜ ਡੀ ਐਗਸਟੀਨੋ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੋਵੀਜ਼ਨਸ ਚੈਲੰਜ ਕੀਤੇ ਗਏ ਸੀਗੇ ਆਈਸ ਦੇ ਦੁਆਰਾ ਉਹ ਅਨਕਨਸਟੀਟਿਊਸ਼ਨਲ ਉਹਨਾਂ ਨੂੰ ਲੱਗ ਰਹੇ ਆ ਤੇ ਕਹਿੰਦੇ ਵੀ ਫੈਡਰਲ ਲਾ ਐਨਫੋਰਸਮੈਂਟ ਦੀ ਆਪਰੇਸ਼ਨਸ ਦੇ ਵਿੱਚ ਵਿਘਨ ਪਾਉਂਦੇ ਨੇ, ਜਿਹਦੇ ਵਿੱਚ ਆਈਸ, FBI, DEA ਤੇ CBP ਦੇ ਅਧਿਕਾਰੀ ਆਉਂਦੇ ਆ। ਸੋ ਇਹ ਫੈਡਰਲ ਅਧਿਕਾਰੀ ਹੁਣ ਆਪਣਾ ਕਿਸੇ ਤਰੀਕੇ ਦਾ ਇਨਸਿਗਨੀਆ ਲਾਏ ਬਗੈਰ, ਮੂੰਹ ਢੱਕ ਕੇ, ਆਪਣਾ ਨਾਮ ਡਿਸਪਲੇ ਕੀਤੇ ਬਗੈਰ ਆਪਣੀਆਂ ਜਿਹੜੀਆਂ ਕਾਰਵਾਈਆਂ ਆ ਉਹ ਕਰ ਸਕਣਗੇ। ਜਿਹੜਾ ਕੈਲੀਫੋਰਨੀਆ ਦੇ ਵਾਂਗੂ ਨਿਊਯਾਰਕ ਨੇ ਵੀ ਆਈਸ ਦੇ ਏਜੰਟਸ ਦੇ ਉਲਟ, ਫੈਡਰਲ ਏਜੰਟਸ ਦੇ ਉਲਟ ਇਹ ਇਦਾਂ ਦਾ ਕਾਨੂੰਨ ਬਣਾਇਆ ਸੀ, ਜਿਹਦੇ ਵਿੱਚ ਇਹ ਸੂਬੇ ਮੰਗ ਕਰ ਰਹੇ ਸੀ ਇਹਨਾਂ ਨੂੰ ਵੀ ਆਪਣੇ ਮਾਸਕ ਉਤਾਰ ਕੇ ਤੁਸੀਂ ਆਪਣੀਆਂ ਕਾਰਵਾਈਆਂ ਕਰੋ। ਜੀ, ਯੂਐਸ ਤੇ ਇਰਾਨ ਦੇ ਵਿੱਚ ਜਿਹੜੀ ਡੀਲ ਆ ਬਹੁਤ ਛੇਤੀ ਹੋ ਸਕਦੀ ਆ। ਮੇਬੀ ਕਹਿੰਦੇ ਅੱਜ ਜਾਂ ਕੱਲ ਤੱਕ ਇਹ ਜੋ ਟ੍ਰੇਜਰੀ ਸੈਕਟਰੀ ਆ ਸਕਾਟ ਬਸੈਂਟ, ਉਹਨਾਂ ਨੇ CNBC ਨੂੰ ਇਹ ਦੱਸਿਆ ਹੈਗਾ ਤੇ ਬਸੈਂਟ ਉਹਨਾਂ ਨੇ ਕਿਹਾ ਵੀ ਜਿਹੜੀ ਖਾਸ ਕਰਕੇ ਕਮਰਸ਼ੀਅਲ ਸ਼ਿਪਸ ਦੀ ਮੂਵਮੈਂਟ ਹੈਗੀ ਆ ਉਹ ਜਿਹੜੀ ਸਟੇਟ ਆਫ ਹਾਰਮੋਜ਼ ਆ ਉਹ ਚੋਂ ਫ੍ਰੀਲੀ ਉਹਦੇ ਉੱਤੇ ਅੱਜ ਜਿਹੜੀ ਗੱਲਬਾਤ ਆ ਉਹ ਫਾਈਨਲ ਹੋ ਜਾਊਗੀ। ਸੋ ਕਹਿੰਦੇ ਵੀ ਅਸੀਂ ਆਲਰੇਡੀ ਇਨ ਟਾਕਸ ਹੈਗੇ ਆ, ਸਾਡੀ ਗੱਲਬਾਤ ਚੱਲ ਰਹੀ ਆ ਤੇ ਚਾਂਸਸ ਬਹੁਤ ਜ਼ਿਆਦਾ ਆ ਵੀ ਅੱਜ ਜਾਂ ਕੱਲ ਤੱਕ ਜਿਹੜੀ ਸਾਰੀ ਫਾਈਨਲ ਡੀਲ ਆ ਉਹ ਕੰਪਲੀਟ ਹੋ ਜਾਏ, ਕਿਉਂਕਿ ਪਿਛਲੇ ਹਫ਼ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਇਰਾਨ ਤੇ ਬੰਬਾਰਡਮੈਂਟ ਹੋ ਰਹੀ ਸੀ ਉਸ ਨੂੰ ਬੰਦ ਕਰਨ ਦੇ ਲਈ ਕਿਹਾ ਸੀ, ਕਿਉਂਕਿ ਸਾਡੀ ਗੱਲਬਾਤ ਚੱਲ ਰਹੀ ਆ। ਸੋ ਇਹਨੂੰ ਦੇਖਦੇ ਹੋਏ ਯੂਐਸ ਦਾ ਜਿਹੜਾ ਕਰੂਡ ਆਇਲ ਫਿਊਚਰਸ ਆ ਉਹ 3% ਡਾਊਨ ਗਿਆ ਤੇ ਇਸ ਟਾਈਮ $78 ਪਰ ਬੈਰਲ ਦੇ ਉੱਤੇ ਟ੍ਰੇਡ ਹੋ ਰਿਹਾ ਹੈਗਾ ਤੇ ਹੋਰ ਵੀ ਜਿਹੜੀਆਂ ਪ੍ਰਾਈਸਿਸ ਆ ਉਹ ਡਿੱਗ ਸਕਦੀਆਂ ਹੈਗੀਆਂ, ਪਰ ਗੈਸ ਸਟੇਸ਼ਨ ਤੇ ਕਦੋਂ ਡਿੱਗਣੀਆਂ ਇਹ ਹਜੇ ਬਾਅਦ ਚ ਆ, ਪਰ ਆਲਰੇਡੀ ਜੋ ਆ ਕਰੂਡ ਆਇਲ ਦੀਆਂ ਕੀਮਤਾਂ ਡਿੱਗ ਪਈਆਂ ਹੈਗੀਆਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਨਜ਼ਰ ਜਿਹੜਾ ਮਾਰਦੇ ਜਾਈਏ ਤਾਂ ਇਹ ਇੱਕ ਰਿਪੋਰਟ ਆ ਰਹੀ ਆ ਵੀ ਇੱਕ ਜਿਹੜਾ ਵੈਟਰਨ ਆ ਉਸ ਨੂੰ ਨੈਸ਼ਨਲ ਗਾਰਡ ਨੇ ਆਈਡਾਹੋ ਦੇ ਵਿੱਚ ਉਹਦੇ ਫਰੰਟ ਯਾਰਡ ਤੋਂ ਡਿਟੇਨ ਕੀਤਾ ਸੀਗਾ ਇਸ ਬੀਬੀ ਨੂੰ, ਤੇ ਹੁਣ ਇਹ ਉਹਨਾਂ ਦੇ ਉਲਟ ਲਾਸੂਟ ਕਰ ਰਹੀ ਆ। ਐਨਾ ਕਿੰਗ ਕਹਿੰਦੇ ਵੀ ਇੱਕ ਆਫਟਰਨੂਨ ਨੂੰ ਘਰ ਦੇ ਬਾਹਰ ਲੱਗੇ ਜਿਹੜੇ ਬੈਂਚ ਆ ਉਸ ਉੱਤੇ ਬੈਠੀ ਸੀ ਵਾਸ਼ਿੰਗਟਨ DC ਦੇ ਜਿਹੜੀ ਆ ਸਟਰੀਟ ਦੇ ਉੱਤੇ। 3 ਨੈਸ਼ਨਲ ਗਾਰਡ ਦੇ ਜਿਹੜੇ ਮੈਂਬਰ ਆ ਉਹਦੇ ਘਰੇ ਆਉਂਦੇ ਆ, ਉਹਦੇ ਫਰੰਟ ਗੇਟ ਦੇ ਵਿੱਚ ਐਂਟਰ ਕਰਦੇ ਆ, ਉਹਨੂੰ ਕਨਫਰੰਟ ਕਰਦੇ ਆ, ਧੱਕਾ ਮੁੱਕੀ ਹੁੰਦੀ ਆ ਤਾਂ ਇਹਨੂੰ ਬੀਬੀ ਨੂੰ ਜਿਹੜਾ ਉਹ ਸਿੱਟ ਕੇ ਤੇ ਫਿਰ ਇਹ ਜ਼ਿਪ ਟਾਈਆਂ ਜਿਹੜੀਆਂ ਉਹ ਲਾ ਦਿੰਦੇ ਹੈਗੇ ਆ। US ਆਰਮੀ ਦੀ ਰਿਟਾਇਰਡ ਕੈਪਟਨ ਇਹ ਰਹੀ ਆ, ਇਰਾਕ ਵਾਰ ਦੇ ਵਿੱਚ ਇਸਨੇ ਸਰਵ ਕੀਤਾ ਆ, ਪਰਪਲ ਹਾਰਟ, ਬ੍ਰੌਂਜ਼ ਸਟਾਰ ਇਹ ਜੇਤੂ ਰਹੀ ਆ ਤੇ ਕਹਿੰਦੀ ਵੀ ਮੈਂ ਇਹਨਾਂ ਨੂੰ ਕਿਹਾ ਵੀ ਗੈਟ ਅਵੇ ਫਰੋਮ ਮੀ ਰਾਈਟ ਨਾਓ, ਤੇ ਕਹਿੰਦੀ ਵੀ ਨਾਲ ਉਹਨੇ ਕਿਹਾ ਵੀ ਤੁਹਾਡੇ ਕੋਲ ਕਿਸੇ ਤਰੀਕੇ ਦੀ ਕੋਈ ਅਥਾਰਟੀ ਨਹੀਂ ਹੈਗੀ ਮੈਨੂੰ ਜਿਹੜੀ ਉਹ ਡਿਟੇਨ ਕਰਨ ਦੇ ਲਈ। 3 ਆਈਡਾਹੋ ਨੈਸ਼ਨਲ ਗਾਰਡ ਦੇ ਮੈਂਬਰ ਸੀਗੇ, ਉਹਨਾਂ ਨੇ ਇਸ ਨੂੰ ਫੜਿਆ, ਧੂਇਆ ਤੇ ਬਾਅਦ ਦੇ ਵਿੱਚ ਜਿਹੜੇ ਇਸ ਨੂੰ ਡਿਟੇਨ ਕਰ ਲਿਆ। ਇਸ ਤੋਂ ਬਾਅਦ ਚ ਜਿਹੜੀ ਆਰਮੀ ਵੈਟਰਨ ਕਿੰਗ ਆ ਇਸ ਨੇ ACLU ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਤੇ ਇੱਕ ਪ੍ਰਾਈਵੇਟ ਲਾ ਫਰਮ ਲੈਵੀ ਫਾਇਰਸਟੋਨ ਮਿਊਜ਼ ਇਹਨਾਂ ਨੇ ਮਿਲ ਕੇ ਫੈਡਰਲ ਕਲੇਮ ਜਿਹੜਾ ਇਹਨਾਂ ਨੈਸ਼ਨਲ ਗਾਰਡਸ ਦੇ ਉਲਟ ਜਿਹੜਾ ਉਹ ਕੀਤਾ ਕਿੰਗਸ ਦੇ ਬਿਹਾਫ ਦੇ ਉੱਤੇ, ਤੇ ਹੁਣ $3 ਮਿਲੀਅਨ ਦੇ ਹਰਜਾਨੇ ਦੀ ਇਹਨਾਂ ਦੁਆਰਾ ਜਿਹੜਾ ਉਹ ਮੰਗ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਨੈਸ਼ਨਲ ਗਾਰਡ ਨੇ ਇਹ ਆਪਣਾ ਬਿਆਨ ਦਿੱਤਾ ਆ, ਕਹਿੰਦੇ ਵੀ ਜਦ ਟਰੂਪਸ ਨੇ ਇਸ ਨੂੰ ਅਪਰੋਚ ਕੀਤਾ ਤਾਂ ਇਹਨਾਂ ਨੂੰ ਇਹ ਸ਼ੱਕ ਸੀਗਾ ਵੀ ਇਸ ਨੇ ਜਿਹੜੇ ਗਾਰਡ ਮੈਂਬਰ ਆ ਉਹਨਾਂ ਦੇ ਉਲਟ ਅਸੌਲਟ ਕੀਤਾ ਹੈਗਾ ਆ 2 ਦਿਨ ਪਹਿਲਾਂ, ਤੇ ਇਹਦੇ ਅਟਰਨੀ ਇਸ ਬੀਬੀ ਦੇ ਇਹ ਕਹਿ ਰਹੇ ਆ ਵੀ ਇਹ ਟੋਟਲੀ ਬੇਸਲੈਸ ਆ,
ਕੋਈ ਚਾਰजेस ਇਸ ਦੇ ਬਾਬਤ ਨਹੀਂ ਹੈਗੇ। 3 ਗਾਰਡਮੈਨ ਜਿਨ੍ਹਾਂ ਨੇ ਡਿਟੇਨ ਕੀਤਾ ਸੀ ਕਿੰਗ ਨੂੰ, ਇਹ ਉਹਨਾਂ 5000 ਨੈਸ਼ਨਲ ਗਾਰਡਸ ਦੇ ਵਿੱਚੋਂ ਇੱਕ ਸੀ ਜਦੋਂ ਟਰੰਪ ਹੋਣਾ ਨੇ ਇਹਨਾਂ ਸਾਰਿਆਂ ਨੂੰ ਡਿਪਲੋਏ ਕੀਤਾ ਹੋਇਆ ਸੀ DC ਦੇ ਵਿੱਚ, ਇਹ ਕਹਿ ਕੇ ਜੀ ਅਸੀਂ ਐਂਟੀ ਕ੍ਰਾਈਮ ਟਾਸਕ ਫੋਰਸ ਆ ਅਗਸਤ ਦੇ ਵਿੱਚ ਲਾਂਚ ਕੀਤੀ ਸੀ, ਜਦ ਕਿ ਪਿਛਲੇ 30 ਸਾਲਾਂ ਦੇ ਰੈਕਟਡ ਦੇ ਮੁਤਾਬਕ ਸਭ ਤੋਂ ਘੱਟ ਕ੍ਰਾਈਮ ਆਪਾਂ ਦੇਖਿਆ ਸੀਗਾ ਉਥੇ ਵਾਸ਼ਿੰਗਟਨ DC ਦੇ ਵਿੱਚ। ਸੋ ਟਰੰਪ ਹੋਣਾ ਨੇ ਇਹਨਾਂ ਨੇ ਆਪਣੀ ਜਿਹੜੀ ਆ ਇੱਕ ਸਪੈਸ਼ਲ ਪੁਲਿਸ ਫੋਰਸ ਦੇ ਤੌਰ ਦੇ ਉੱਤੇ ਇਹਨਾਂ ਨੂੰ ਵਰਤਿਆ ਸੀਗਾ, ਤੇ ਪਰ ਬਾਅਦ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੁਣ ਸਾਹਮਣੇ ਆਈਆਂ ਸੀਗੀਆਂ। ਸੋ ਇਹ US ਦੀ ਰਿਟਾਇਰਡ ਆਰਮੀ ਦੀ ਜਿਹੜੀ ਕੈਪਟਨ ਆ ਉਹ ਹੁਣ ਇਹਨਾਂ ਨੈਸ਼ਨਲ ਗਾਰਡਸ ਦੇ ਉਲਟ ਲਾ ਸੂਟ ਕੀਤਾ ਆ ਤੇ $3 ਮਿਲੀਅਨ ਦੇ ਹਰਜਾਨੇ ਦੀ ਉਹ ਮੰਗ ਕਰ ਰਹੀ ਆ। ਜੀ, ਅਗਲੀ ਖਬਰ ਚਲੀਏ ਜਿਹੜੀ ਮੈਕਡੋਨਲਡ ਨੂੰ ਲੈ ਕੇ ਆ। ਮੈਕਡੋਨਲਡ ਦੀ ਜਿਹੜੀ ਸੇਲ ਗਰੋਥ ਆ ਉਹ ਕਾਫੀ ਡਾਊਨ ਗਈ ਆ, ਸਲੋ ਹੋਈ ਆ ਸੈਕੰਡ ਕੁਆਰਟਰ ਦੇ ਵਿੱਚ, ਕਿਉਂਕਿ ਜਿਹੜੇ ਕੰਜ਼ਿਊਮਰ ਆ ਉਹ ਇਕਨੋਮਿਕ ਬੈਕਡ੍ਰੌਪ ਨੂੰ ਲੈ ਕੇ ਕਾਫੀ ਚੈਲੰਜਿੰਗ ਆ ਉਹਨਾਂ ਦੇ ਲਈ। ਸੋ ਫਾਸਟ ਫੂਡ ਚੇਨ ਆਪਣੇ ਆਪ ਨੂੰ ਤਿਆਰ ਕਰ ਰਹੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਗਰੋਥ ਕੀਤੀ ਜਾ ਸਕੇ। 1.3% ਗਰੋਥ ਹੋਈ ਆ ਜੋ ਕਿ ਬਿਲੋ ਦਾ 1.4% ਗੇਨ। ਵਾਲ ਸਟਰੀਟ ਦੇ ਜਿਹੜੇ ਐਨਾਲਿਸਟ ਹੈਗੇ ਆ ਉਹ ਐਕਸਪੈਕਟ ਕਰ ਰਹੇ ਆ ਵੀ 3.8% ਜਿਹੜੀ ਡਿਕਲਾਈਨ ਆ ਉਹ ਹੋਰ ਹੋਊਗੀ। ਸੋ ਉਹਨਾਂ ਨੇ ਆਪਣਾ ਨਵਾਂ CEO ਵੀ ਜਿਹੜਾ ਆ ਉਹ ਅਪਾਇੰਟ ਕੀਤਾ ਹੈਗਾ ਆ। ਸੋ ਇਹ ਇਕਨੋਮੀ ਦਾ ਅਸਰ ਜਿਹੜਾ ਆ ਫੂਡ ਇੰਡਸਟਰੀ ਦੇ ਉੱਤੇ ਵੀ ਪੈਣਾ ਜਿਹੜਾ ਸ਼ੁਰੂ ਹੋਇਆ ਹੈਗਾ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤੀ ਦੇ ਵੱਲ ਨੂੰ ਆ ਤੇ ਆਪਾਂ ਇਜਾਜ਼ਤ ਲਵਾਂਗੇ, ਤੇ ਨਾਲ ਹੀ ਇੱਕ ਵਾਰੀ ਫੇਰ ਦੱਸ ਜਾਈਏ ਵੀ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਪਰਮ ਸਿੰਘ ਹੁਣਾਂ ਦੇ ਦੁਆਰਾ ਜਿਹੜੇ ਕੈਲਗਰੀ ਬੇਸਡ ਕੈਨੇਡਾ ਬੇਸਡ ਆਰਟਿਸਟ ਨੇ ਤੇ ਉਹ ਆਏ ਹੋਏ ਆ। ਅੱਜ ਕੈਂਪ ਦਾ ਦੂਸਰਾ ਦਿਨ ਆ। ਆਲਰੇਡੀ ਜਿਹੜੀ ਕਲਾਸ ਆ ਉਹ 10 ਵਜੇ ਸ਼ੁਰੂ ਹੋ ਚੁੱਕੀ ਆ ਤੇ ਸ਼ਾਮ ਦੀ 3 ਵਜੇ ਕਲਾਸ ਆ। ਜੇ ਤੁਹਾਡੇ ਬੱਚੇ ਕੱਲ ਦਾ ਦਿਨ ਮਿਸ ਕਰ ਗਿਆ, ਤੁਸੀਂ ਫਿਰ ਵੀ ਇਸ ਆਰਟ ਕੈਂਪ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅਜੇ ਵੀ ਜਿਹੜੇ ਸ਼ਾਮ ਵਾਲੀ ਕਲਾਸ ਦੇ ਵਿੱਚ ਹਿੱਸਾ ਜਿਹੜਾ ਉਹ ਤੁਸੀਂ ਲੈ ਲਿਓ, ਜਾਂ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ 408 272 5200 ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੈਗੇ ਆ, ਜਾਂ 408 722 7698 ਦੇ ਉੱਤੇ ਵੀ ਕਾਲ ਕੀਤੀ ਜਾ ਸਕਦੀ ਆ। ਸੋ ਬੜੇ ਹੀ ਵਧੀਆ ਢੰਗ ਦੇ ਵਿੱਚ ਸੁਖਾਵੇਂ ਮਾਹੌਲ ਦੇ ਵਿੱਚ ਬੱਚਿਆਂ ਨੇ ਬਹੁਤ ਇੰਜੋਏ ਕਰਦੇ ਹੋਏ ਆਰਟ ਨੂੰ, ਪੇਂਟ ਨੂੰ ਜਿਹੜਾ ਉਹ ਸਿੱਖਿਆ। ਵੱਖ-ਵੱਖ ਉਸਦੇ ਗੁਰ ਜਿਹੜੇ ਆ ਉਹ ਪਰਮ ਸਿੰਘ ਹੁਣਾਂ ਦੇ ਦੁਆਰਾ ਉਹਨਾਂ ਨੂੰ ਸਿਖਾਏ ਜਾ ਰਹੇ ਆ। ਸੋ ਅਜਿਹੇ ਕੈਂਪ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦੇ ਸਹਿਯੋਗ ਦੇ ਨਾਲ ਹਰ ਸਾਲ ਲਗਾਏ ਜਾਂਦੇ ਆ, ਤੇ ਜਦੋਂ ਵੀ ਅਨਾਉਂਸਮੈਂਟਸ ਹੁੰਦੀਆਂ ਤਾਂ ਉੱਤੇ ਗੌਰ ਕਰਕੇ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਵੱਲ, ਇਹਨਾਂ ਫਾਈਨ ਆਰਟਸ ਦੇ ਵੱਲ ਜ਼ਰੂਰ ਪੇਸ਼ ਜਿਹੜਾ ਉਹ ਲਿਆਂਦਾ ਜਾਵੇ ਤੇ ਉਹ ਇਸ ਦੇ ਵਿੱਚ ਸਿੱਖ ਸਕਣ ਤੇ ਆਪਣੀ ਜਿਹੜੀ ਕ੍ਰੀਏਟਿਵ ਸਾਈਡ ਆ ਉਸ ਨੂੰ ਉਹ ਉਭਾਰ ਸਕਦੇ ਆ। ਤੇ ਉਹਦੇ ਨਾਲ ਇੱਕ ਚੀਜ਼ ਜਿਹੜੀ ਬਹੁਤ ਹੁਣ ਪੋਜ਼ਿਟਿਵ ਆ ਅੱਜ ਦੇ ਜ਼ਮਾਨੇ ਦੇ ਵਿੱਚ, ਵੀ ਹੁਣ ਆਰਟ ਦੇ ਨਾਲ ਘਰ ਚੱਲਦੇ ਨੇ, ਪਰਿਵਾਰ ਚੱਲਦੇ ਨੇ, ਤੇ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਤੁਸੀਂ ਹੁਣ ਫੋਕਸ ਕਰ ਸਕਦੇ ਆ ਤੇ ਕਰਨਾ ਵੀ ਜਿਹੜਾ ਉਹ ਚਾਹੀਦਾ ਆ। ਹਰ ਇੱਕ ਜਾਣੇ ਦੇ ਕੋਲ ਵੱਖ-ਵੱਖ ਗੁਣ ਹੁੰਦੇ ਆ ਤੇ ਇਦਾਂ ਦੇ ਕੈਂਪ ਲਾ ਕੇ ਪਤਾ ਲੱਗ ਜਾਂਦਾ ਵੀ ਹਾਂ ਬੱਚੇ ਇਹੋ ਜਿਹੀ ਚੀਜ਼ਾਂ ਦੇ ਵਿੱਚ ਅੱਗੇ ਮਹਾਰਤ ਹਾਸਲ ਕਰਦੇ ਆ ਜਾਂ ਨਹੀਂ ਤਾਂ ਐਨੀਵੇਜ਼ ਇੱਕ ਕਰੈਕਟਰ ਬਿਲਡਿੰਗ ਦੇ ਵਿੱਚ, ਤੁਹਾਡੀ ਪਰਸਨੈਲਿਟੀ ਬਿਲਡਿੰਗ ਦੇ ਵਿੱਚ ਇਦਾਂ ਦੇ ਕੈਂਪ ਬਹੁਤ ਜ਼ਿਆਦਾ ਸਹਾਈ ਹੁੰਦੇ ਨੇ। ਜੀ ਬਿਲਕੁਲ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।